ਜਿਹੜੇ ਅੱਤਵਾਦੀ ਹਮਲੇ ਹੁੰਦੇ ਆ ਉਹ ਕੱਲੇ ਇਹ ਨਹੀਂ ਹੁੰਦੇ ਕਿ ਬੰਬਾਂ ਟੈਂਕਾਂ ਤੋਪਾਂ ਨਾਲ ਕੀਤੇ ਜਾਣ। ਉਹ ਮਾਨਸਿਕ ਹਮਲੇ ਵੀ ਹੁੰਦੇ ਨੇ। ਉਹ ਹੋਰ ਵੀ ਕਈ ਢੰਗ ਤਰੀਕਿਆਂ ਨਾਲ ਹਮਲਿਆਂ ਦੀ ਖਾਸ ਤੌਰ ਦੇ ਉੱਤੇ ਜਿਹੜੇ ਦੁਸ਼ਮਣ ਨਾਲ ਜਿਸ ਛਲ ਕਪਟ ਨਾਲ ਭਰੇ ਹੋਏ ਮਕਾਰੀ ਨਾਲ ਭਰੇ ਹੋਏ ਦੁਸ਼ਮਣ ਨਾਲ ਸਿੱਖਾਂ ਦਾ ਹੁਣ ਵਾਹ ਪਿਆ ਹੋਇਆ ਨਾ। ਇਹਦੇ ਬਹੁਤੇ ਹਮਲੇ ਤਾਂ ਆਮ ਬੰਦੇ ਦੇ ਸਮਝ ਹੀ ਨਹੀਂ ਪੈਂਦੇ ਕਿ ਇਹ ਵਾਕਿਆ ਹੀ ਕੋਈ ਹਮਲਾ ਵਾ। ਉਹ ਤਾਂ ਜਦੋਂ ਨੁਕਸਾਨ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਇਹ ਤਾਂ ਉਹਨਾਂ ਦੀ ਇੱਕ ਬਹੁਤ ਕਮੀਨਗੀ ਭਰੀ ਚਾਲ। ਕਦੇ ਕਹਿੰਦੇ ਆ ਜੀ ਗੋਲਡਨ ਟੈਂਪਲ, ਤੇ ਸਾਡੀ ਕੌਮ ਦੇ ਵਿੱਚ ਜਿਹੜੇ ਹਿੰਦੂਆਂ ਦੇ ਗੁਲਾਮ ਨੇ, ਜਿਹੜੇ ਕਹਾੜੇ ਦਾ ਦਸਤਾ ਬਣੇ ਹੋਏ ਲੋਕ, ਉਹ ਵੀ ਜਾਣ ਬੁੱਝ ਕੇ ਗੋਲਡਨ ਟੈਂਪਲ ਕਹਿਣਗੇ। ਤਾਂ ਕਹਿੰਦੇ ਨੇ ਵੀ ਟੈਂਪਲ ਦਾ ਮਤਲਬ ਮੰਦਰ ਸਿੱਖਾਂ ਦਾ ਨਹੀਂ ਹੁੰਦਾ। ਸਿੱਖਾਂ ਨੂੰ ਇੰਨੀ ਨਫ਼ਰਤ ਕਰਦੇ ਆ, ਜਿਹੜਾ ਵੀ ਕੋਈ ਸਿੱਖ ਰਹਿਤ ਮਰਿਆਦਾ ਚ ਪਰਪੱਕ ਹੋਵੇ ਉਹਨੂੰ ਕਹਿੰਦੇ ਨੇ ਇਹ ਤਾਂ ਜੀ ਕੱਟੜਪੰਥੀ। ਜਾਣੀ ਕਿ ਜੇਕਰ ਤਾਂ ਕੋਈ ਹਿੰਦੂ ਆਪਦੇ ਮਜ਼ਹਬ ਚ ਪੱਕਾ, ਆਪਦੀ ਮਰਿਆਦਾ ਚ ਪੱਕਾ, ਉਹਨੂੰ ਤਾਂ ਕਹਿੰਦੇ ਸਨਾਤਨੀ ਆ। ਇਹ ਤਾਂ ਬੜਾ ਸਾਊ ਤੇ ਸਹੀ ਬੰਦਾ। ਪਰ ਜੇ ਕੋਈ ਸਿੱਖ ਆਪਦੇ ਧਰਮ ਚ ਪੱਕਾ ਹੋਣ ਦੀ ਗੱਲ ਕਰੇ, ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰੇ, ਫਿਰ ਉਹ ਕੱਟੜਪੰਥੀ। ਹੁਣ ਅਰਚਨਾ ਮਕਵਾਨਾ ਨਾਂ ਦੀ ਉਸ ਅੱਤਵਾਦੀ ਜਨਾਨੀ ਨੇ ਇੱਥੇ ਆ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੂਰੀ ਜਿੱਦ ਨਾਲ ਫੋਟੋਆਂ ਵੀ ਕਰਵਾਈਆਂ ਤੇ ਯੋਗਾ ਕੀਤਾ। ਤੇ ਜਦੋਂ ਪੂਰੀ ਕੌਮ ਉਹਦਾ ਵਿਰੋਧ ਕਰ ਰਹੀ ਸੀ, ਉਸ ਟਾਈਮ ਸਾਰੇ ਭਾਰਤ ਦਾ ਜਿਹੜਾ ਮੀਡੀਆ, ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਉਹਨਾਂ ਦੀ ਤਾਂ ਤਿਆਰੀ ਸੀ, ਤੇ ਸਿੱਖਾਂ ਨੂੰ 5-6 ਦਿਨ ਉਹ ਰੱਜ ਕੇ ਗਾਲਾਂ ਕੱਢੀਆਂ ਗਈਆਂ, ਗੰਦ ਬਕਿਆ ਗਿਆ ਕਿ ਤੁਸੀਂ ਹੁੰਦੇ ਕੌਣ ਹੋ ਇਸ ਹਿੰਦੂ ਔਰਤ ਨੂੰ ਇਹ ਕਹਿਣ ਵਾਲੇ, ਰੋਕਣ ਟੋਕਣ ਵਾਲੇ। ਇਹ ਤਾਂ ਐਂ ਕਰੋ। ਕੁੱਲ ਮਿਲਾ ਕੇ ਇੱਕ ਬਹੁਤ ਸੀਮਿਤ ਜਿਹਾ ਵਰਗ ਹੈ ਜਿਹੜਾ ਪੰਥ ਲਈ, ਕੌਮ ਲਈ ਬੇਖੌਫ ਹੋ ਕੇ, ਬੇਡਰ ਹੋ ਕੇ ਲੜਦਾ। ਇਹ ਇੱਕ ਜੰਗ ਲੜਦਾ, ਇੱਕ ਲੜਾਈ ਲੜਦਾ, ਕਿਉਂਕਿ ਸਾਹਮਣੇ ਪਾਸਿਓਂ ਪੂਰੀ ਬੇਕਿਰਕੀ ਨਾਲ ਤੇ ਬੇਰਹਿਮੀ ਨਾਲ ਬਹੁਤ ਹੀ ਜ਼ਿਆਦਾ ਨੀਚਤਾ ਭਰੇ ਹਮਲੇ ਹੁੰਦੇ ਆ। ਐਤਕੀ ਫੇਰ ਨਾ ਕੋਈ ਚੰਦ ਚਾੜ ਜਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਉਹਦੇ ਪ੍ਰਬੰਧ ਹੇਠਲੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਉੱਥੇ ਸਖਤ ਨਜ਼ਰ ਰੱਖੀ ਜਾਵੇ ਤਾਂ ਕਿ ਪਿਛਲੇ ਸਾਲ ਵਾਂਗੂ ਕੋਈ ਅਰਚਨਾ ਮਕਵਾਨਾ ਵਰਗੀ ਆ ਕੇ ਕਮਲ ਨਾ ਕੁੱਟੇ। ਜੇਕਰ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਹ ਇੰਤਜ਼ਾਮ ਕਰ ਵੀ ਲਵੇ ਤਾਂ ਪਤਾ ਨਹੀਂ ਕਿਹੜੇ ਵਿਦਿਅਕ ਅਦਾਰੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਜ਼ਬਰਦਸਤੀ ਸੱਦ ਲਿਆ ਹੋਊਗਾ ਵੀ ਆਓ ਇੱਥੇ ਯੋਗਾ ਕਰਨਾ ਪੈਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 21 ਜੂਨ ਆ ਰਹੀ ਆ, 2 ਦਿਨ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, 2 ਦਿਨ ਵਿਚਾਲੇ 21 ਜੂਨ ਨੂੰ ਭਾਗਵੇਂ ਬ੍ਰਿਗੇਡ ਨੇ ਯੋਗਾ ਦਿਹਾੜਾ ਮਨਾਉਣਾ। ਤੇ ਪਿਛਲੇ ਸਾਲ ਇੱਕ ਅਰਚਨਾ ਮਕਵਾਨਾ ਨਾਂ ਦੀ ਹਿੰਦੂ ਅੱਤਵਾਦੀ ਕੁੜੀ ਨੇ ਦਹਿਸ਼ਤਗਰਦੀ ਫੈਲਾਉਂਦਿਆਂ ਖਾਲਸਾ ਪੰਥ ਦੇ ਸਭ ਤੋਂ ਪਵਿੱਤਰ ਤੇ ਸਭ ਤੋਂ ਮੁਕੱਦਸ ਸਥਾਨ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਪਰਿਕਰਮਾ, ਉੱਥੇ ਆ ਕੇ ਪੂਰੀ ਸਿੱਖ ਕੌਮ ਨੂੰ ਚੁਣੌਤੀ ਦਿੰਦਿਆਂ ਕਿ ਬੇਸ਼ੱਕ ਤੁਹਾਡਾ ਧਰਮ, ਤੁਹਾਡੀ ਮਰਿਆਦਾ ਕੁਛ ਮਰਜ਼ੀ ਕਹਿੰਦੀ ਹੋਵੇ, ਆਹ ਲਓ ਜੀ ਮੈਂ ਇੱਥੇ ਯੋਗਾ ਕਰ ਚੱਲੀ। ਤੇ ਇਸ ਤਰੀਕੇ ਨਾਲ ਸਾਡੀ ਕੌਮ ਨੂੰ ਇੱਕ ਬਹੁਤ ਮਾਨਸਿਕ ਤਸ਼ੱਦਦ ਜਿਹੜਾ ਸੀਗਾ ਇਸ ਹਿੰਦੂ ਅੱਤਵਾਦੀ ਸਰਗਰਮੀ ਨਾਲ ਝੱਲਣਾ ਪਿਆ। ਇਹੋ ਜਿਹੇ ਹਮਲੇ ਅਲੱਗ-ਅਲੱਗ ਮੌਕਿਆਂ ਤੇ ਅਲੱਗ-ਅਲੱਗ ਤਰੀਕਿਆਂ ਨਾਲ ਹਿੰਦੂ ਅੱਤਵਾਦੀ ਧਿਰਾਂ ਵੱਲੋਂ ਹੋ ਰਹੇ ਨੇ। ਇੱਕ ਵਾਰ ਇੱਕ ਇਹੋ ਜਿਹਾ ਦਹਿਸ਼ਤਗਰਦ ਵੀ ਭੇਜਿਆ ਗਿਆ ਜਿਹਨੇ ਦਰਬਾਰ ਸਾਹਿਬ ਦੇ ਵਿੱਚ ਮੇਨ ਅਸਥਾਨ ਦੇ ਉੱਤੇ, ਮੁੱਖ ਕੇਂਦਰੀ ਅਸਥਾਨ ਦੇ ਉੱਤੇ ਉੱਪਰੋਂ ਛਾਲ ਮਾਰ ਦਿੱਤੀ ਤੇ ਉਹ ਇੱਥੇ ਫੜਿਆ ਗਿਆ ਤੇ ਬਾਅਦ ਵਿੱਚ ਉਹਦਾ ਸੋਧਾ ਵੀ ਲੱਗ ਗਿਆ। ਪਰ ਅੱਜ ਵੀ ਇਹ ਗੱਲ ਚੇਤੇ ਕਰਕੇ ਬੜੀ ਔਖ ਜਿਹੀ ਮਹਿਸੂਸ ਹੁੰਦੀ ਆ ਕਿ ਇੱਕ ਪਾਸੇ ਇਸ ਅਸਥਾਨ ਤੋਂ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਇਸ ਅਸਥਾਨ ਤੋਂ ਸਰਬੱਤ ਦੇ ਭਲੇ ਦੀ ਗੱਲ ਹੁੰਦੀ, ਇਸ ਅਸਥਾਨ ਤੋਂ ਸਮੁੱਚੀ ਮਨੁੱਖਤਾ ਲਈ ਹਮੇਸ਼ਾ ਪਿਆਰ ਸਤਿਕਾਰ ਦਾ ਸੰਦੇਸ਼ ਮਿਲਦਾ। ਦੂਜੇ ਪਾਸੇ ਕਦੇ ਟੈਂਕਾਂ ਤੋਪਾਂ ਨਾਲ ਹਮਲੇ ਹੁੰਦੇ ਆ,
ਕਿ ਕਦੇ ਸਿੱਖਾਂ ਨੂੰ ਮਾਨਸਿਕ ਤਸ਼ੱਦਦ ਕਰ ਦੇਣ ਦੇ ਲਈ ਇਹ ਦਹਿਸ਼ਤਗਰਦੀ ਦੇ ਹਮਲੇ ਜਿਹੜੇ ਆ ਉਹ ਕੀਤੇ ਜਾਂਦੇ। ਇੱਕ ਵੇਲਾ ਉਹ ਵੀ ਸੀ ਜਦੋਂ ਸਵੇਰੋਂ ਸਵਖਤੇ ਜਦੋਂ ਗੁਰੂ ਸਾਹਿਬ ਦਾ ਪਾਵਨ ਪਵਿੱਤਰ ਸਰੂਪ ਕੋਠਾ ਸਾਹਿਬ ਤੋਂ ਲਿਆ ਕੇ ਇੱਥੇ ਪ੍ਰਕਾਸ਼ ਕਰਨਾ ਹੁੰਦਾ ਹੈ, ਤਾਂ ਜਿਹੜਾ ਪੀੜਾ ਸਾਹਿਬ ਦੀ ਸੇਵਾ ਹੁੰਦੀ ਆ ਉਹਦੇ ਉੱਤੇ ਇੱਕ ਹਿੰਦੂ ਅੱਤਵਾਦੀ ਛਾਲ ਮਾਰ ਕੇ ਸਵੇਰੇ ਉਸ ਵਕਤ ਹੀ ਬਹਿ ਗਏ। ਸਾਰੀ ਜਿਹੜੀ ਉਸ ਦਿਨ ਦੀ ਸੰਗਤ ਦਾ ਦਿਮਾਗ ਸੀ, ਦਿਲ ਸੀ, ਬਹੁਤ ਪਰੇਸ਼ਾਨ ਰਹੇ। ਸੋ ਜਿਹੜੇ ਅੱਤਵਾਦੀ ਹਮਲੇ ਹੁੰਦੇ ਆ ਉਹ ਇਕੱਲੇ ਇਹ ਨਹੀਂ ਹੁੰਦੇ ਕਿ ਬੰਬਾਂ ਟੈਂਕਾਂ ਤੋਪਾਂ ਨਾਲ ਕੀਤੇ ਜਾਣ, ਉਹ ਮਾਨਸਿਕ ਹਮਲੇ ਵੀ ਹੁੰਦੇ ਨੇ, ਉਹ ਹੋਰ ਵੀ ਕਈ ਢੰਗ ਤਰੀਕਿਆਂ ਨਾਲ ਹਮਲੇ ਹੁੰਦੇ। ਹਮਲਿਆਂ ਦੀ ਖਾਸ ਤੌਰ ਦੇ ਉੱਤੇ ਜਿਹੜੇ ਦੁਸ਼ਮਣ ਨਾਲ, ਜਿਸ ਛਲ ਕਪਟ ਨਾਲ ਭਰੇ ਹੋਏ, ਮਕਾਰੀ ਨਾਲ ਭਰੇ ਹੋਏ ਦੁਸ਼ਮਣ ਨਾਲ ਸਿੱਖਾਂ ਦਾ ਹੁਣ ਵਾਹ ਪਿਆ ਹੋਇਆ ਨਾ, ਇਹਦੇ ਬਹੁਤੇ ਹਮਲੇ ਤਾਂ ਆਮ ਬੰਦੇ ਦੇ ਸਮਝ ਹੀ ਨਹੀਂ ਪੈਂਦੇ ਕਿ ਇਹ ਵਾਕਿਆ ਹੀ ਕੋਈ ਹਮਲਾ ਵਾ। ਉਹ ਤਾਂ ਜਦੋਂ ਨੁਕਸਾਨ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਇਹ ਤਾਂ ਉਹਨਾਂ ਦੀ ਇੱਕ ਬਹੁਤ ਕਮੀਨਗੀ ਭਰੀ ਚਾਲ ਸੀ, ਸਾਜ਼ਿਸ਼ ਸੀ। ਪਿੱਛੇ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੁਝ ਇੱਟਾਂ ਜਿਹੜੀਆਂ ਸੀ ਉਹ ਲਾਈਆਂ ਜਾ ਰਹੀਆਂ ਸੀ, ਉਹਦੇ ਉੱਤੇ ਰਾਮ ਸ਼ਬਦ ਲਿਖਿਆ ਹੋਇਆ ਸੀ। ਜਿਵੇਂ ਆਮ ਜਿਹੜੀਆਂ ਇੱਟਾਂ ਦੇ ਭੱਠੇ ਹੁੰਦੇ ਆ ਉੱਥੇ ਉਕਰਾਇਆ ਜਾਂਦਾ ਹੈ, ਕੁਝ ਭੱਠੇ ਵਾਲਿਆਂ ਦਾ ਨਾਂ ਹੁੰਦਾ ਜਾਂ ਕੋਈ ਹੋਰ ਗੱਲ ਹੁੰਦੀ ਆ ਜਿਹ ਤੋਂ ਪਤਾ ਲੱਗਦਾ ਕਿ ਇਹ ਫਲਾਣੇ ਭੱਠੇ ਦੀਆਂ ਇੱਟਾਂ। ਜਦੋਂ ਇਹ ਪਤਾ ਲੱਗਿਆ, ਇਹਦਾ ਵਿਰੋਧ ਕੀਤਾ ਗਿਆ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੋਂ ਇਸ ਗੱਲ ਦਾ ਜਿਹੜਾ ਵਿਰੋਧ ਆ ਜਾਂ ਇਹਨੂੰ ਰੱਦ ਕੀਤਾ ਗਿਆ ਕਿ ਇਹੋ ਜਿਹੀ ਕੋਈ ਗੱਲ ਹੋਈ ਨਹੀਂ, ਜਦੋਂ ਕਿ ਸੱਚਾਈ ਇਹ ਆ ਕਿ ਇਹ ਕਰਤੂਤ ਆ ਜਿਹੜੀ ਉਹ ਕੀਤੀ ਜਾ ਰਹੀ ਸੀ, ਪਰ ਸੰਗਤਾਂ ਨੇ ਮੌਕੇ ਸਿਰ ਪਛਾਣ ਲਈ ਸਾਜ਼ਿਸ਼। ਕਿਉਂਕਿ ਹਿੰਦੂਆਂ ਦੀ ਚਾਲ ਹੀ ਇਹ ਆ, ਆਹ ਮੁਸਲਮਾਨਾਂ ਨੂੰ ਨਿੱਤ ਇਹੀ ਝੱਲਣਾ ਪੈ ਰਿਹਾ। ਕਹਿ ਦਿੰਦੇ ਆ ਕਿ ਇੱਥੇ ਤਾਂ ਜੀ ਸਦੀਆਂ ਪੁਰਾਣਾ ਸਾਡਾ ਮੰਦਿਰ ਹੁੰਦਾ ਸੀਗਾ, ਥੱਲੇ ਦੀ ਜਾਂਚ ਕਰਾ ਲਓ, ਤੇ ਆਪੇ ਹੀ ਕੋਈ ਮੂਰਤੀ ਜਾਂ ਕੋਈ ਅਟਰੋੜਾ ਜਾਂ ਦੱਬ ਲੈਂਦੇ ਆ, ਮੁੜ ਕੇ ਉਹ ਵਿਚਾਰੇ ਅਦਾਲਤ ਵਿੱਚ ਝੂਠੇ ਸਾਬਤ ਹੁੰਦੇ ਨੇ ਤੇ ਹਿੰਦੂਆਂ ਦਾ ਪੱਖ ਭਾਰੀ ਪੈ ਜਾਂਦਾ। ਤੇ ਸਾਡੇ ਤਾਂ ਦਰਬਾਰ ਸਾਹਿਬ ਬਾਰੇ ਕਿੰਨੇ ਸਦੀਆਂ ਤੋਂ ਝੂਠ ਬੋਲ ਰਹੇ ਨੇ ਕਿ ਇਹ ਵਿਸ਼ਨੂੰ ਦਾ ਮੰਦਿਰ ਆ, ਹਰੀ ਮੰਦਿਰ ਆ। ਇਹ ਦਰਬਾਰ ਸਾਹਿਬ ਨਹੀਂ ਹੈ। ਕਦੇ ਕਹਿੰਦੇ ਆ ਜੀ ਗੋਲਡਨ ਟੈਂਪਲ। ਤੇ ਸਾਡੀ ਕੌਮ ਦੇ ਵਿੱਚ ਜਿਹੜੇ ਹਿੰਦੂਆਂ ਦੇ ਗੁਲਾਮ ਨੇ, ਜਿਹੜੇ ਕਹਾੜੇ ਦਾ ਦਸਤਾ ਬਣੇ ਹੋਏ ਲੋਕ, ਉਹ ਵੀ ਜਾਣ ਬੁੱਝ ਕੇ ਗੋਲਡਨ ਟੈਂਪਲ ਕਹਿਣਗੇ। ਤਾਂ ਕਹਿੰਦੇ ਨੇ ਵੀ ਟੈਂਪਲ ਦਾ ਮਤਲਬ ਮੰਦਿਰ ਹੁੰਦਾ। ਮੰਦਿਰ ਸਿੱਖਾਂ ਦਾ ਨਹੀਂ ਹੁੰਦਾ। ਸਿੱਖਾਂ ਦਾ ਧਰਮ ਸਥਾਨ ਜਿਹੜਾ ਉਹ ਗੁਰਦੁਆਰਾ ਸਾਹਿਬ ਹੁੰਦਾ, ਜਾਂ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਕਹਿੰਦੇ ਹਾਂ। ਇਹ ਜਿਹੜਾ ਹਰਮੰਦਰ ਅੱਖਰ ਆ, ਹਰਮੰਦਰ ਸਾਹਿਬ, ਇਹ ਵੀ ਸਾਨੂੰ ਸੁਚੇਤ ਰੂਪ ਦੇ ਵਿੱਚ ਜਦੋਂ ਹੁਣ ਸਮਝ ਲੱਗ ਗਈ ਹੈ, ਤਾਂ ਸਾਨੂੰ ਇਹਦਾ ਆਪਣੇ ਮਨ ਮਸਤਕ ਦੇ ਵਿੱਚ ਹੱਲ ਜਿਹੜਾ ਹੈ ਉਹ ਸੋਚਣਾ ਚਾਹੀਦਾ। ਕਿਉਂਕਿ ਜਿਹੜੀ ਚੀਜ਼ ਤੁਹਾਡੇ ਦੁਸ਼ਮਣ ਨੇ, ਤੁਸੀਂ ਜੋ ਮਰਜ਼ੀ ਸਮਝੀ ਜਾਓ ਕਿ ਐਂ ਕਿਵੇਂ ਹੋ ਜੂ, ਪਰ ਦੁਸ਼ਮਣ ਬਾਤ ਕਰੇ ਅਣਹੋਣੀ। ਮੁਗਲਾਂ, ਪਠਾਣਾ, ਅੰਗਰੇਜ਼ਾਂ, ਬੜਿਆਂ ਦੁਸ਼ਮਣਾਂ ਨਾਲ ਸਿੱਖਾਂ ਦਾ ਵਾਹ ਪਿਆ, ਬੜੇ ਉਹਨਾਂ ਦੇ ਜ਼ਬਰਦਸਤ ਹਮਲੇ ਸੀ। ਪਰ ਜਿਹੋ ਜਿਹਾ ਦੁਸ਼ਮਣ ਅੱਜ ਟੱਕਰਿਆ ਹੋਇਆ ਨਾ, ਇਹੋ ਜਿਹਾ ਤਾਂ ਰੱਬ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਦੇਵੇ। ਜਦੋਂ ਵੀ ਕੋਈ ਮੇਰੇ ਕੋਲੇ ਬਾਤ ਨਹੀਂ ਪਾਉਂਦਾ ਹੁੰਦਾ ਕਿ ਯਹੂਦੀਆਂ ਨੇ ਦੇਖੋ ਜੀ ਉਹ ਗੁਲਾਮ ਸੀ, ਉਹ ਜੀ ਐਂ ਹੋ ਗਏ, ਬੜੀ ਛੇਤੀ ਰਾਜ ਭਾਗ ਬਣਾ ਲਿਆ, ਅੱਜ ਤਾਂ ਜੀ ਉਹ ਸਾਰੀ ਦੁਨੀਆ ਨੂੰ ਬਿਪਤਾ ਪਾਈ ਫਿਰਦੇ ਆ ਯਹੂਦੀ, ਆਪਾਂ ਲੁੱਟੇ ਗਏ, ਆਪਾਂ ਪੁੱਟੇ ਗਏ, ਆਪਾਂ ਐ ਨਹੀਂ ਕੀਤਾ, ਵਾਹ ਨਹੀਂ ਕੀਤਾ। ਬੜੀਆਂ ਮੇਰੇ ਕੋਲੇ ਕਈ ਵਾਰੀ ਏਦਾਂ ਦੀਆਂ ਗੱਲਾਂ ਕਰਨ ਵਾਲੇ ਸੱਜਣ, ਮੈਂ ਉਦੋਂ ਜਵਾਬ ਇਹੀ ਦਿੰਦਾ ਹੁੰਦਾ ਵੀ ਯਹੂਦੀਆਂ ਦਾ ਵਾਹ ਪਿਆ ਹੁੰਦਾ ਹਿੰਦੂਆਂ ਨਾਲ, ਤੇ ਅਕਲ ਆ ਜਾਂਦੀ ਟਿਕਾਣੇ। ਤੇ ਜੇ ਸਾਡਾ ਵਾ ਉਹਨਾਂ ਨਾਲ ਪਿਆ ਹੁੰਦਾ ਜਿਨ੍ਹਾਂ ਨਾਲ ਯਹੂਦੀਆਂ ਦਾ ਪਿਆ, ਫਿਰ ਅਸੀਂ ਵੀ ਇਤਿਹਾਸ ਸਿਰਜ ਲੈਂਦੇ। ਹੁਣ ਇੱਧਰ ਤਾਂ ਭਰਾ ਵੀਰ ਜੀ ਕਹਿ ਕੇ, ਸਿੱਖ ਤਾਂ ਸਾਡੇ ਭਰਾ ਨੇ, ਤੇ ਉਦਾਂ ਦਿਲ ਵਿੱਚ ਹਰ ਵੇਲੇ ਇਹ ਰੱਖਣਾ ਵੀ ਸਿੱਖ ਕੋਈ ਵੱਖਰੀ ਕੌਮ ਥੋੜੀ ਆ, ਇਹ ਤਾਂ ਹਿੰਦੂ ਨੇ, ਹਿੰਦੂਆਂ ਚੋਂ ਨਿਕਲੇ ਨੇ, ਇਹਨਾਂ ਦਾ ਕੋਈ ਵੱਖਰਾ ਧਰਮ ਨਹੀਂ ਹੈਗਾ। ਸਿੱਖਾਂ ਨੂੰ ਇੰਨੀ ਨਫ਼ਰਤ ਕਰਦੇ ਐ
ਜਿਹੜਾ ਵੀ ਕੋਈ ਸਿੱਖ ਰਹਿਤ ਮਰਿਆਦਾ 'ਚ ਪ੍ਰਪੱਕ ਹੋਵੇ ਉਹਨੂੰ ਕਹਿੰਦੇ ਨੇ ਇਹ ਤਾਂ ਜੀ ਕੱਟੜਪੰਥੀ ਹੈ। ਜਾਣੀ ਕਿ ਜੇਕਰ ਤਾਂ ਕੋਈ ਹਿੰਦੂ ਆਪਦੇ ਮਜ਼ਹਬ 'ਚ ਪੱਕਾ, ਆਪਦੀ ਮਰਿਆਦਾ 'ਚ ਪੱਕਾ, ਉਹਨੂੰ ਤਾਂ ਕਹਿੰਦੇ ਸਨਾਤਨੀ ਆ, ਇਹ ਤਾਂ ਬੜਾ ਸਾਊ ਤੇ ਸਹੀ ਬੰਦਾ। ਪਰ ਜੇ ਕੋਈ ਸਿੱਖ ਆਪਦੇ ਧਰਮ 'ਚ ਪੱਕਾ ਹੋਣ ਦੀ ਗੱਲ ਕਰੇ, ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰੇ, ਫਿਰ ਉਹ ਕੱਟੜਪੰਥੀ ਹੈ। ਹੁਣ ਅਰਚਨਾ ਮਕਵਾਨਾ ਨਾਂ ਦੀ ਉਸ ਹਿੰਦੂ ਅੱਤਵਾਦੀ ਜਨਾਨੀ ਨੇ ਇੱਥੇ ਆ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੂਰੀ ਜਿੱਦ ਨਾਲ ਫੋਟੋਆਂ ਵੀ ਕਰਵਾਈਆਂ ਤੇ ਯੋਗਾ ਕੀਤਾ। ਤੇ ਜਦੋਂ ਪੂਰੀ ਕੌਮ ਉਹਦਾ ਵਿਰੋਧ ਕਰ ਰਹੀ ਸੀ, ਉਸ ਟਾਈਮ ਸਾਰੇ ਭਾਰਤ ਦਾ ਜਿਹੜਾ ਮੀਡੀਆ, ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ, ਕਿਉਂਕਿ ਉਹਨਾਂ ਦੀ ਤਾਂ ਤਿਆਰੀ ਸੀ, ਤੇ ਸਿੱਖਾਂ ਨੂੰ 5-6 ਦਿਨ ਉਹ ਰੱਜ ਕੇ ਗਾਲਾਂ ਕੱਢੀਆਂ ਗਈਆਂ, ਗੰਦ ਬਕਿਆ ਗਿਆ ਕਿ ਤੁਸੀਂ ਹੁੰਦੇ ਕੌਣ ਹੋ ਇਸ ਹਿੰਦੂ ਔਰਤ ਨੂੰ ਇਹ ਕਹਿਣ ਵਾਲੇ, ਰੋਕਣ ਟੋਕਣ ਵਾਲੇ, ਇਹ ਤਾਂ ਐਂ ਹੀ ਕਰੂ। ਤੇ ਸਾਡੀ ਕੌਮ ਦਾ ਇੱਕ ਤਾਂ ਸਾਡੀ ਵੈਸੇ ਹੀ ਗਿਣਤੀ ਘੱਟ ਵਾ, ਤੇ ਉਸ ਗਿਣਤੀ ਦੇ ਵਿੱਚੋਂ ਅੱਧੀ ਕੌਮ ਤਾਂ ਸੋਸ਼ਲ ਮੀਡੀਆ ਵਰਤਦੀ ਹੋਈ ਨਹੀਂ, ਤੇ ਜਿਹੜੇ ਵਰਤਦੇ ਨੇ ਉਹਨਾਂ ਵਿੱਚੋਂ ਬਹੁਤੇ ਜ਼ਿਆਦਾ ਉਹ ਵੀ ਨੇ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਚੜੀ ਹੋਈ ਹੈ, ਜਿਨ੍ਹਾਂ ਨੂੰ ਹਰ ਵੇਲੇ ਫਿਕਰ ਪਿਆ ਰਹਿੰਦਾ ਮਾਹੌਲ ਨਾ ਖਰਾਬ ਹੋ ਜੇ, ਹਿੰਦੂ ਸਿੱਖ ਏਕਤਾ 'ਚ ਫਰਕ ਨਾ ਪੈ ਜੇ। ਕੁੱਲ ਮਿਲਾ ਕੇ ਇੱਕ ਬਹੁਤ ਸੀਮਿਤ ਜਿਹਾ ਵਰਗ ਹੈ ਜਿਹੜਾ ਪੰਥ ਲਈ, ਕੌਮ ਲਈ ਬੇਖੌਫ ਹੋ ਕੇ, ਬੇਡਰ ਹੋ ਕੇ ਲੜਦਾ। ਇਹ ਇੱਕ ਜੰਗ ਲੜਦਾ, ਇੱਕ ਲੜਾਈ ਲੜਦਾ, ਕਿਉਂਕਿ ਸਾਹਮਣੇ ਪਾਸਿਓਂ ਪੂਰੀ ਬੇਕਿਰਕੀ ਨਾਲ ਤੇ ਬੇਰਹਿਮੀ ਨਾਲ ਬਹੁਤ ਹੀ ਜ਼ਿਆਦਾ ਨੀਚਤਾ ਭਰੇ ਹਮਲੇ ਹੁੰਦੇ ਆ। ਤੇ ਸਿੱਖ ਨੇ ਇਹ ਵੀ ਖਿਆਲ ਰੱਖਣਾ ਹੁੰਦਾ ਕਿ ਮੇਰੀ ਬੋਲਬਾਣੀ, ਮੇਰਾ ਲਹਿਜਾ, ਮੇਰੀ ਤਹਿਜ਼ੀਬ ਦੇ ਹਿਸਾਬ ਨਾਲ ਗੱਲ ਹੋਣੀ ਚਾਹੀਦੀ। ਬਹੁਤ ਹੀ ਨੀਚ ਦੁਸ਼ਮਣ ਨਾਲ ਵਾਹ ਪਿਆ ਹੋਇਆ। ਉਹ ਜਿਹੜਾ ਪਿਛਲੇ ਸਾਲ ਗੰਦ ਪਿਆ ਸੀ, ਉਸ ਤੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਉਹਨਾਂ ਦੇ ਬੰਦੇ ਆ, ਉਹਨਾਂ ਨੇ ਕਿਹਾ ਵੀ ਪਰਚਾ ਦਰਜ ਕਰਾ ਦਿੰਨੇ ਆ, ਬਾਅਦ ਚ ਕਿਹਨੇ ਚੇਤੇ ਕਰਨਾ। ਵਾਕਿਆ ਹੀ ਉਹ ਗੱਲ ਹੋਈ, ਪਰਚਾ ਵੀ ਦਰਜ ਕਰਵਾ ਦਿੱਤਾ ਗਿਆ। ਫਿਰ ਅੰਦਰ ਖਾਤੇ ਹੀ ਗੱਲ ਖਤਮ ਕਰ ਲਈ ਗਈ। ਕਿਸੇ ਸਿੱਖ ਨੂੰ ਨਹੀਂ ਪਤਾ ਲੱਗਣ ਦਿੱਤਾ ਕਿ ਅਰਚਨਾ ਮਕਵਾਨਾ ਨਾਲ ਸ਼੍ਰੋਮਣੀ ਕਮੇਟੀ ਨੇ ਕੀ ਨਿਬੇੜੀ। ਨਿਬੇੜੀ ਕੀ ਹੋਣੀ ਹੈ? ਬੀਜੇਪੀ ਦੇ ਨਾਲ ਜਿਹੜਾ ਬਾਦਲ ਕਿਆਂ ਦਾ ਇੰਨਾ ਲੰਮਾ ਰਿਸ਼ਤਾ ਰਿਹਾ, ਤੇ ਜਿਸ ਤਰੀਕੇ ਨਾਲ ਬਾਬੇ ਧੁੰਮੇ ਦਾ ਤੇ ਹੋਰ ਕਈਆਂ ਦਾ ਬਾਦਲ ਕਿਆਂ ਨਾਲ ਅੱਜ ਰਿਸ਼ਤਾ, ਇਹੋ ਜਿਹੇ ਸਾਡੀ ਕੌਮ ਦੇ ਜਿਹੜੇ ਲੋਕ ਨੇ, ਇਹਨਾਂ ਨਾਲ ਗੱਲ ਕਰਕੇ ਦਿੱਲੀ ਵਾਲਿਆਂ ਨੇ, ਨਾਗਪੁਰ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਕਹਿਤਾ, ਇਹ ਦੜ ਵੱਟ ਗਏ। ਤੋ ਕੁੱਲ ਮਿਲਾ ਕੇ ਸਿੱਖੀ ਅਤੇ ਸਿੱਖਾਂ ਦੇ ਦਿਲਾਂ ਨੂੰ ਲੂਣ ਵਾਲੀ ਕੋਈ ਵੀ ਘਟਨਾ ਕਰਨ ਤੋਂ ਬਾਅਦ ਬੀਜੇਪੀ, ਭਗਵਾ ਬ੍ਰਿਗੇਡ, ਆਰਐਸਐਸ ਵਾਲੇ ਕਰਦੇ ਕੀ ਨੇ ਕਿ ਸਾਡੀ ਕੌਮ ਦੇ ਵਿੱਚੋਂ ਜਿਨ੍ਹਾਂ ਦੇ ਹਿੱਤ ਭਗਵੇਂ ਬ੍ਰਿਗੇਡ ਨਾਲ ਸਾਂਝੇ ਨੇ, ਉਹਨਾਂ ਨੂੰ ਫੜਦੇ ਆ ਤੇ ਮਾਮਲਾ ਸਿੱਖਾਂ ਦੇ ਜਜ਼ਬਾਤਾਂ ਦੇ ਉਲਟ ਭੁਗਤ। ਅਰਚਨਾ ਮਕਵਾਨਾ ਵਾਲੀ ਉਹ ਕਰਤੂਤ ਇਸ ਕਰਕੇ ਚੇਤੇ ਕਰ ਰਹੇ ਆ ਕਿ 21 ਜੂਨ ਫੇਰ ਆ ਰਹੀ ਆ, ਤੇ ਅੱਜ ਇਸ ਮਾਮਲੇ ਉੱਤੇ ਪਹਿਲੋਂ ਤਾਂ ਉਡੀਕਦਾ ਰਿਹਾ, ਪਰ ਫਿਰ ਮੈਂ ਪੱਤਰਕਾਰਾਂ ਨਾਲ ਵੀ ਗੱਲ ਕੀਤੀ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ, ਅਹੁਦੇਦਾਰਾਂ ਨਾਲ ਵੀ ਗੱਲ ਕੀਤੀ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਬਣਾਏ ਹੋਏ ਨੇ ਗੜਗੱਜ ਸਾਹਿਬ, ਉਹਨਾਂ ਤੱਕ ਵੀ ਸੁਨੇਹਾ ਉੱਪਰਦਾ ਕੀਤਾ। ਰੌਲਾ ਰੱਪਾ ਪਾ ਰਹੇ ਆ ਕਿ ਤੁਸੀਂ ਤਿਆਰੀ ਕਰਕੇ ਰੱਖੋ, ਕਿਤੇ ਇਹ ਨਾ ਹੋਵੇ ਕਿ ਪਿਛਲੇ ਸਾਲ ਤਾਂ ਤੁਸੀਂ ਕਹਿੰਦੇ ਸੀ ਸਾਨੂੰ ਪਤਾ ਹੀ ਨਹੀਂ ਸੀਗਾ ਕੋਈ ਆਜੂ, ਐਤਕੀ ਫੇਰ ਨਾ ਕੋਈ ਚੰਦ ਚਾੜ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਉਹਦੇ ਪ੍ਰਬੰਧ ਹੇਠਲੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਉੱਥੇ ਸਖਤ ਨਜ਼ਰ ਰੱਖੀ ਜਾਵੇ ਤਾਂ ਕਿ ਪਿਛਲੇ ਸਾਲ ਵਾਂਗੂ ਕੋਈ ਅਰਚਨਾ ਮਕਵਾਨਾ ਵਰਗੀ ਆ ਕੇ ਕਮਲ ਨਾ ਕੁੱਟੇ। ਇਹਨਾਂ ਦਾ ਕੀ ਆ, ਜਦੋਂ ਮਰਜ਼ੀ ਲੱਤਾਂ ਉੱਪਰ ਨੂੰ ਕਰਕੇ ਕਹਿ ਦਿੰਦੇ ਯੋਗਾ ਹੋ ਗਿਆ ਜੀ। ਤੋ ਇਸ ਗੱਲ ਦੇ ਨਾਲ
ਜਦੋਂ ਮੈਂ ਪੱਤਰਕਾਰ ਭਾਈਚਾਰੇ ਨਾਲ ਇੱਥੇ ਗੱਲ ਕਰ ਰਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਤੋਂ ਪਤਾ ਕਰੋ, ਉਹ ਕਹਿੰਦੇ ਜੀ, ਕਹਿੰਦੇ ਤਾਂ ਹੈਗੇ ਆ ਵੀ ਅਸੀਂ ਇੱਕ ਸਕੱਤਰ ਦੀ ਡਿਊਟੀ ਲਾਤੀ, ਉਸ ਦਿਨ ਉਹ ਪ੍ਰਕਰਮਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਬੰਦੇ ਮੁਸਤੈਦ ਹੋਣਗੇ। ਪਰ ਪੱਤਰਕਾਰ ਸੱਜਣ ਨੇ ਕਿਹਾ ਕਿ ਘੁਮਾਣ ਸਾਹਿਬ ਆਪਾਂ ਕੀ ਕਰਾਂਗੇ, ਭਾਗਵੇਂ ਬ੍ਰਿਗੇਡ ਨਾਲ ਸੰਬੰਧਿਤ ਬਹੁਤ ਸਾਰੇ ਇੱਥੇ ਧਾਰਮਿਕ ਆਗੂ ਨੇ ਜਿਨ੍ਹਾਂ ਨੂੰ ਖਾਲਸਾ ਪੰਥ ਬੜੇ ਹੀਰੋ ਸਮਝਦਾ। ਸਾਡੇ ਤੁਹਾਡੇ ਵਰਗਿਆਂ ਨੂੰ ਤਾਂ ਪਤਾ ਵੀ ਇਹ ਅੰਦਰੋਂ ਬੀਜੇਪੀ ਨਾਲ ਜੁੜੇ ਹੋਏ ਨੇ, ਆਰਐਸਐਸ ਨਾਲ ਜੁੜੇ ਹੋਏ ਨੇ। ਇੱਥੇ ਕਈ ਵਿਦਿਅਕ ਅਦਾਰੇ ਇਹੋ ਜਿਹੇ ਨੇ ਜਿਨ੍ਹਾਂ ਦੇ ਮੁਖੀ ਜਾਂ ਜਿਨ੍ਹਾਂ ਦੇ ਅਹੁਦੇਦਾਰ ਬੀਜੇਪੀ ਨਾਲ ਜੁੜੇ ਹੋਏ ਨੇ। ਸ਼੍ਰੋਮਣੀ ਕਮੇਟੀ ਬਾਰੇ, ਚੀਫ ਖਾਲਸਾ ਦੀਵਾਨ ਬਾਰੇ, ਖਾਲਸਾ ਕਾਲਜ ਬਾਰੇ ਜਾਂ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਬਾਰੇ ਕਿਹਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਬਹੁਤਿਆਂ ਦੇ ਨਾਲ ਬੀਜੇਪੀ ਦੇ ਭਾਗਵੇਂ ਬ੍ਰਿਗੇਡ ਦੇ ਕਿਵੇਂ ਕਿਵੇਂ ਦੇ ਸੰਬੰਧ ਨੇ। ਸੋ ਇਹ ਗੱਲ ਵਾਕਿਆ ਹੀ ਸੱਚੀ ਆ ਕਿ ਜੇਕਰ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਹ ਇੰਤਜ਼ਾਮ ਕਰ ਵੀ ਲਵੇ ਤਾਂ ਪਤਾ ਨਹੀਂ ਕਿਹੜੇ ਕਿਹੜੇ ਵਿਦਿਅਕ ਅਦਾਰੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਜ਼ਬਰਦਸਤੀ ਸੱਦ ਲਿਆ ਹੋਊਗਾ ਵੀ ਆਓ ਇੱਥੇ ਯੋਗਾ ਕਰਨਾ ਪੈਣਾ। ਸਿੱਖ ਪਿੱਟੀ ਜਾਣ, ਸਾਡੇ ਗ੍ਰੰਥੀ ਰਾਗੀ ਢਾਡੀ ਸੁਣਾਈ ਜਾਣ 12 ਗੱਲਾਂ ਕਿ ਜੀ ਗੁਰਮਤ ਵਿੱਚ ਯੋਗ ਨੂੰ ਰੱਦ ਕੀਤਾ ਗਿਆ। ਇਹ ਜਿਹੜਾ ਯੋਗ ਮਤ ਵਾ ਇਹਨੂੰ ਗੁਰੂ ਸਾਹਿਬਾਨ ਨੇ ਰੱਦ ਕੀਤਾ ਹੋਇਆ। ਇਹ ਭਾਗਵੇਂ ਬ੍ਰਿਗੇਡ ਦਾ ਹਿੰਦੂ ਤਬ ਦਾ ਜਿਹੜਾ ਝੂਠ ਆ ਨਾ, ਪਖੰਡਵਾ ਤੋਰਿਆ ਹੋਇਆ ਕਿ ਜੀ ਇਹ ਤਾਂ ਐਕਸਰਸਾਈਜ਼ ਆ ਜੀ, ਇਹ ਕੋਈ ਇਹ ਨਹੀਂ, ਇਹ ਉਹ ਨਹੀਂ, ਇਹ ਝੂਠ ਬੋਲਦੇ ਆ। ਉਹਨਾਂ ਦਾ ਹਿੰਦੂ ਤਬ ਨੂੰ ਫੈਲਾਉਣ ਦੇ ਜਿਹੜੇ ਨਿੱਕੇ ਨਿੱਕੇ ਉਹਨਾਂ ਦੇ ਪ੍ਰੋਜੈਕਟ ਨੇ, ਉਹਨਾਂ ਵਿੱਚੋਂ ਆ ਕਿ ਸਾਰੇ ਦੁਨੀਆ ਭਰ ਦੇ ਹਿੰਦੂਆਂ ਨੂੰ ਇੱਕ ਮੁੱਠ ਇੱਕ ਜੁੱਟ ਕਰਨ ਲਈ, ਤੇ ਉਹ ਸਿੱਖਾਂ ਨੂੰ ਹਿੰਦੂ ਸਮਝਦੇ ਆ, ਇਸੇ ਕਰਕੇ ਉਹ ਕਹਿੰਦੇ ਆ ਹਿੰਦੂ ਵੀ ਸਿੱਖ ਵੀ ਸਾਡੇ ਨਾਲ ਹੋਣੇ ਚਾਹੀਦੇ। ਤੋਂ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਗੁਰਦੁਆਰਿਆਂ ਦੇ ਵਿੱਚ, ਮੰਦਰਾਂ 'ਚ, ਆਮ ਪਬਲਿਕ ਪਲੇਸਾਂ ਤੇ, ਵਿਦਿਅਕ ਅਦਾਰਿਆਂ ਵਿੱਚ ਟਾਰਗੇਟ ਕੀਤਾ ਜਾ ਰਿਹਾ ਕਿ ਤੁਹਾਤੋਂ ਯੋਗਾ ਕਰਾਉਣਾ। ਕੀ ਸਾਡੀ ਕੌਮ ਨੂੰ ਇਹ ਗੱਲ ਦਾ ਪਤਾ ਹੈ? ਇਹ ਤੋਂ ਅੱਗੇ ਆ ਜਾਓ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਦਾ ਪ੍ਰਬੰਧਕੀ ਬੋਰਡ, ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਤੇ ਪੰਜਾਬ ਤੋਂ ਬਾਹਰ ਹੋਰ ਬਹੁਤ ਸਾਰੇ ਗੁਰਧਾਮ ਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਇਹੋ ਜਿਹੇ ਗੁਰਧਾਮ ਨੇ ਜਿਨ੍ਹਾਂ ਦਾ ਭਾਗਵੇਂ ਬ੍ਰਿਗੇਡ ਨਾਲ, ਬੀਜੇਪੀ ਨਾਲ ਸੰਬੰਧ ਕੋਈ ਲੁਕਿਆ ਛਿਪਿਆ ਨਹੀਂ। ਤੇ ਇਹ ਨਾ ਹੋਵੇ ਕਿ 22 ਜੂਨ ਨੂੰ ਆਪਾਂ ਸਾਰੇ ਅਖਬਾਰਾਂ 'ਚ, ਮੀਡੀਆ 'ਚ ਇਹ ਸੁਣੀਏ ਕਿ ਬੇਸ਼ੁਮਾਰ ਥਾਵਾਂ ਦੇ ਉੱਤੇ ਸਿੱਖਾਂ ਨੇ ਯੋਗਾ ਕੀਤਾ, ਤੇ ਜਦੋਂ ਪ੍ਰਬੰਧਕਾਂ ਨੂੰ ਪੁੱਛਿਆ ਜਾਵੇ ਉਹ ਕਹਿਣ ਜੀ ਪਿਛਲੇ ਸਾਲ ਦਰਬਾਰ ਸਾਹਿਬ ਹੋਇਆ ਸੀ, ਅਰਚਨਾ ਮਕਵਾਨਾ ਕਰਕੇ ਆਈ ਸੀਗੀ। ਜੇ ਉਹ ਗਲਤ ਹੁੰਦਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਾ ਹੁੰਦੀ। ਸੋ ਬੜੀ ਭੈੜੀ ਕਰਤੂਤ ਕੀਤੀ ਆ ਸ਼੍ਰੋਮਣੀ ਕਮੇਟੀ ਨੇ, ਜਿਹੜਾ ਅਰਚਨਾ ਮਕਵਾਨਾ ਨੂੰ ਫ੍ਰੀ ਛੱਡਦਾ। ਸੋ ਅੱਜ ਦੇ ਦਿਨ ਸਮੁੱਚੀ ਸਿੱਖ ਸੰਗਤ ਦਾ ਇਹ ਫਰਜ਼ ਬਣਦਾ ਕਿ ਜਿਹੜੇ 2 ਦਿਨ ਆਪਣੇ ਕੋਲੇ ਬਚਦੇ ਆ, ਇਹਦੇ ਵਿੱਚ ਸੋਸ਼ਲ ਮੀਡੀਆ ਤੇ ਲਿਖੋ, ਘਰਾਂ ਪਰਿਵਾਰਾਂ 'ਚ ਗੱਲ ਕਰੋ, ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਵੇ ਕਿ 21 ਜੂਨ ਨੂੰ ਜਿਵੇਂ ਇੱਥੇ ਮਾਨ ਦਲ ਨੇ ਪ੍ਰੋਗਰਾਮ ਰੱਖਿਆ ਵੀ ਅਸੀਂ ਤਾਂ ਗੱਤਕਾ ਦਿਹਾੜਾ ਮਨਾਵਾਂ, ਆਪਦੇ ਗੁਰਦੁਆਰਿਆਂ ਦੇ ਵਿੱਚ ਚੰਗੇ ਪ੍ਰੋਗਰਾਮ ਰੱਖੋ, ਸਿੱਖੀ ਦੀ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਰੱਖੋ, ਪਰ ਇਸ ਗੰਦ ਪਿੱਲ ਤੋਂ ਬਚੋ, ਇਹ ਜਿਹੜਾ ਜੋਗਾ ਜਾਗਾ ਜਿਹਾ ਲਈ ਫਿਰਦੇ। ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਸਾਡੇ ਭਾਈਚਾਰੇ ਨੂੰ ਮੱਸਿਆ, ਪੁੰਨਿਆ, ਸੰਗਰਾਂਦ ਤੇ ਹੋਰ ਇਹੋ ਜਿਹੇ ਦਿਹਾੜਿਆਂ ਨੇ ਬੜਾ ਵਲਿਆ ਹੋਇਆ ਸੀਗਾ। ਸਾਡੇ ਬੰਦੇ, ਸਾਡੇ ਲੋਕ ਇਹੋ ਜਿਹੇ ਚੱਕਰਾਂ 'ਚ ਬਹੁਤ ਫਸੇ ਹੋਏ ਸੀ। ਬਾਹਮਣਵਾਦ ਦੇ ਸਾਡੇ ਪੁਰਖੇ ਬੜੇ ਸਿਆਣੇ ਨਿਕਲੇ। 100 ਸਾਲ ਪਹਿਲਾਂ ਦੀ ਗੱਲ ਆ, 125 ਸਾਲ ਹੋ ਗਏ। ਉਹਨਾਂ ਨੇ ਸੰਗਰਾਂਦ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ, ਮੱਸਿਆ ਵਾਲੇ ਦਿਨ ਗੁਰਦੁਆਰਿਆਂ ਦੇ ਵਿੱਚ ਗੁਰਮਤਿ ਸਮਾਗਮਾਂ ਦਾ ਪ੍ਰੋਗਰਾਮ ਰੱਖ ਲਿਆ
ਤੇ ਫਿਰ ਬਜ਼ੁਰਗਾਂ ਨੇ ਪੁੱਛਣਾ ਪੰਡਤ ਨੂੰ, ਮੱਸਿਆ ਕਿੱਦਣ ਆ ਪੰਡਤ ਜੀ, ਪੁੰਨਿਆ ਕਿੱਦਣ ਆ, ਸੰਗਰਾਂਦ ਕਿੱਦਣ ਆ। ਪੁੱਛਣ ਦਾ ਭਾਵ ਕੀ ਹੁੰਦਾ ਸੀ, ਉਸ ਦਿਨ ਨੇੜਲੇ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਦੀਵਾਨ ਲੱਗੂਗਾ, ਕਥਾ ਕੀਰਤਨ ਹੋਊਗਾ, ਇਤਿਹਾਸ ਸੁਣਾਉਣ ਵਾਲੇ ਢਾਡੀ ਤੇ ਕਵੀਸ਼ਰ ਆਉਣਗੇ, 5-6 ਘੰਟੇ ਬੜਾ ਲੰਬਾ ਚੌੜਾ ਇਸ ਤਰੀਕੇ ਨਾਲ ਪ੍ਰੋਗਰਾਮ ਹੁੰਦਾ ਸੀ। ਸਾਡੇ ਇਲਾਕੇ ਦੇ ਵਿੱਚ ਘੁਮਾਣ, ਮੇਰੇ ਪਿੰਡ ਦੇ ਨੇੜੇ ਅੱਬੂਵਾਲ ਇੱਕ ਜਗ੍ਹਾ ਸੀ, ਉੱਥੇ ਮੱਸਿਆ ਲੱਗਣੀ ਤੇ ਸਾਰਾ ਦਿਨ ਗੁਰਮਤਿ ਦਾ, ਗੁਰੂ ਸਾਹਿਬ ਦੀ ਸਿੱਖੀ ਦਾ ਪ੍ਰਚਾਰ। ਤੇ ਪੂਰਨਮਾਸ਼ੀ ਪੁੰਨਿਆ ਵਾਲੇ ਦਿਨ ਸਾਰਿਆਂ ਨੇ 6ਵੇਂ ਪਾਤਸ਼ਾਹ ਦਾ ਅਸਥਾਨ ਆ ਗੁਰੂਸਰ ਸੁਧਾਰ ਗੁਰਦੁਆਰਾ ਸਾਹਿਬ, ਉੱਥੇ ਅਸੀਂ ਕਦੇ ਲੰਗਰ ਚ ਸੇਵਾ ਕਰ ਰਹੇ ਹਾਂ, ਕਦੇ ਸਟੇਜ ਨੂੰ ਸਾਂਭ ਰਹੇ ਹਾਂ, ਕਦੇ ਕੁਛ ਕਰ ਰਹੇ ਹਾਂ। ਤੋ ਇਹ ਜਿਹੜੇ ਉਸ ਮੌਕੇ ਦੇ ਸਿਆਣੇ ਬਜ਼ੁਰਗ ਸੀ, ਉਹਨਾਂ ਨੇ ਮੱਸਿਆ ਪੁੰਨਿਆ ਸੰਗਰਾਂਦ ਦੇ ਬਰਾਬਰ ਪੈਰਲਲ ਦਿਨ ਰੱਖੇ। ਤੇ ਉਸ ਮੌਕੇ ਸਿੰਘ ਸਭਾ ਲਹਿਰ ਨੇ ਬ੍ਰਾਹਮਣਵਾਦ ਦਾ, ਕਰਮ ਕਾਂਡ ਦਾ ਬੜਾ ਠੋਕਮਾ ਵਿਰੋਧ ਕੀਤਾ, ਸੌਖਾ ਕੰਮ ਨਹੀਂ ਸੀਗਾ। ਤੇ ਉਸ ਮੌਕੇ ਜਦੋਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਚੱਲੀ, ਸ਼ੁਕਰ ਕਰਿਆ ਕਰੋ ਅੰਗਰੇਜ਼ ਦਾ ਰਾਜ ਸੀ। ਜਿਹੜੇ ਆਪਣੇ ਜਥੇਦਾਰ ਸੀ ਝੱਬਰ ਸਾਹਿਬ, ਉਹਨਾਂ ਨੂੰ ਬੜੇ ਸੁਨੇਹੇ ਲਾਏ ਬਾਹਮਣਾ ਨੇ, ਗਾਂਧੀ ਹੋਣਾ ਨੇ। ਸਿੱਖ ਕਈ ਫਸ ਵੀ ਗਏ ਸੀ ਟ੍ਰੈਪ ਚ। ਕਹਿੰਦੇ ਬਈ ਗਾਂਧੀ ਕਹਿੰਦਾ ਤੁਸੀਂ ਪੰਜਾ ਸਾਹਿਬ ਨੂੰ, ਗੁਰਦੁਆਰੇ ਨੂੰ ਆਜ਼ਾਦ ਕਰਾਉਣ ਨਾ ਜਾਓ, ਆਪਾਂ ਭਾਰਤ ਨੂੰ ਆਜ਼ਾਦ ਕਰਾਈਏ, ਪੂਰਾ ਭਾਰਤ ਇੱਕ ਗੁਰਦੁਆਰਾ ਹੀ ਆ। ਤੇ ਜਦੋਂ ਅੰਗਰੇਜ਼ ਚਲੇ ਗਏ, ਫਿਰ ਆਪਾਂ ਇਹ ਗੁਰਦੁਆਰੇ ਆਪਣੇ ਹੀ ਨੇ, ਆਜ਼ਾਦ ਹੀ ਨੇ, ਤੇ ਆਪਾਂ ਇਧਰਲੇ ਪਾਸੇ ਆਪਣੀ ਸ਼ਕਤੀ, ਆਪਣੀ એનર્ਜੀ, ਆਪਣੀ ਊਰਜਾ ਨਾ ਖਰਚ ਕਰੀਏ, ਤੇ ਆਪਾਂ ਸਾਰਾ ਜ਼ੋਰ ਭਾਰਤ ਦੀ ਆਜ਼ਾਦੀ ਵੱਲ ਲਾਈਏ। ਤੇ ਇਸ ਸਾਲ ਦੇ ਐਂਡ ਤੱਕ ਕਹਿੰਦੇ ਆ ਜੀ ਚਲੇ ਜਾਣਾ ਗੋਰਿਆਂ ਨੇ। ਗਾਂਧੀ ਦੀ ਇਹ ਭਕਾਈ ਸੁਣ ਕੇ ਜਥੇਦਾਰ ਝੱਬਰ ਤੇ ਹੋਰਾਂ ਸਿੰਘਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਸਾਨੂੰ ਗਾਂਧੀ ਦੀ ਗੱਲ ਤੇ ਯਕੀਨ ਹੀ ਨਹੀਂ ਵੀ ਇਸ ਸਾਲ ਦੇ ਐਂਡ ਤੱਕ ਚਲੇ ਜਾਣਾ ਗੋਰਿਆਂ ਨੇ। ਪਰ ਜੇਕਰ ਗੋਰੇ ਚਲੇ ਗਏ, ਹੁਣ ਗੋਰਿਆਂ ਦੇ ਨਾਲ ਸਾਡਾ ਮਜ਼ਹਬੀ ਟਕਰਾਅ ਨਹੀਂ, ਕੋਈ ਧਾਰਮਿਕ ਤੌਰ ਤੇ ਨਹੀਂ, ਕਿਉਂਕਿ ਗੁਰਦੁਆਰਿਆਂ ਦੇ ਉੱਤੇ, ਸਾਡਿਆਂ ਦੇ ਉੱਤੇ ਜੇ ਬਾਹਮਣਾਂ ਦਾ ਕਬਜ਼ਾ ਹੈ, ਅਸੀਂ ਛੁਡਵਾ ਰਹੇ ਹਾਂ, ਤਾਂ ਗੋਰੇ ਕੋਈ ਬਹੁਤੀ ਉਸ ਤਰੀਕੇ ਨਾਲ ਦਖਲਅੰਦਾਜ਼ੀ ਨਹੀਂ ਕਰਦੇ। ਪਰ ਜਦੋਂ ਬਾਹਮਣਾਂ ਦਾ, ਹਿੰਦੂਆਂ ਦਾ ਰਾਜ ਆ ਗਿਆ, ਫਿਰ ਕਿਹਨੇ ਨੇੜੇ ਲੱਗਣ ਦੇਣਾ। ਉਹਨਾਂ ਜਥੇਦਾਰ ਝੱਬਰ ਵਰਗਿਆਂ ਦੀ ਜਦੋਂ ਮੈਂ ਫੋਟੋ ਦੇਖਦਾ, ਤਸਵੀਰ ਦੇਖਦਾ ਨਾ ਕਦੇ, ਤਾਂ ਦਿਲ ਵਿੱਚ ਇਹ ਆਉਂਦਾ ਵੀ ਕਿੰਨਾ ਸਿਆਣਾ ਤੇ ਕਿੰਨਾ ਵਿਜ਼ਨਰੀ ਸੀ ਸਾਡਾ ਪੁਰਖ, ਸਾਡੇ ਬਜ਼ੁਰਗ, ਕਿੰਨਾ ਵਧੀਆ ਸਮਝਦੇ ਸੀ ਗਾਂਧੀ ਨੂੰ। ਵਧੀਆ ਤੋਂ ਭਾਵ ਉਹਦੇ ਪਖੰਡ ਨੂੰ, ਉਹਦੇ ਤਫਾਂਗ ਨੂੰ ਕਿੰਨਾ ਸਹੀ ਸਮਝਦੇ ਸੀ ਵੀ ਇਹ ਬੜਾ ਸਾਨੂੰ ਕਰਾਹੇ ਪਾਉਣ ਨੂੰ ਫਿਰਦਾ। ਤੇ ਇਹ ਵੀ ਉਹਨਾਂ ਨੂੰ ਪਤਾ ਸੀ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਹੀ ਗੁਰਦੁਆਰੇ ਆਜ਼ਾਦ ਕਰਵਾ ਲਓ, ਨਹੀਂ ਇਹ ਗਾਂਧੀ ਹੋਣਾ ਨੇ ਤਾਂ ਬਹੁਤ ਬਾਅਦ ਚ ਦੁਖੀ ਕਰਨਾ, ਤੇ ਕੀਤਾ ਵੀ। 1947 ਤੋਂ ਬਾਅਦ ਇੱਕ ਗੁਰਦੁਆਰਾ ਪੌਂਟਾ ਸਾਹਿਬ ਆਜ਼ਾਦ ਕਰਾਉਣ ਸਿੱਖ ਉੱਠੇ ਸੀ। ਤੇ ਜੋ ਕੁਝ ਉਦੋਂ ਵਾਪਰਿਆ, ਜਿਵੇਂ ਉੱਥੇ ਸ਼ਹੀਦੀਆਂ ਹੋਈਆਂ, ਉਹ ਆਪਣੇ ਆਪ ਦੇ ਵਿੱਚ ਇੱਕ ਦਰਦਨਾਕ ਦਾਸਤਾਨ। ਸੋ ਜਿਹੜੇ ਅੱਜ ਦੀ ਤਰੀਕ ਵਿੱਚ ਆਪਾਂ ਦੇਖੀਏ ਤਾਂ ਬੇਸ਼ੁਮਾਰ 500 ਤੋਂ ਵੱਧ ਇਤਿਹਾਸਕ ਗੁਰਦੁਆਰੇ ਆ ਜਿਹੜੇ ਬਾਹਮਣਾਂ ਨੇ ਦੱਬੇ ਹੋਏ ਨੇ। ਪਟਨ ਦਾ ਗੁਰਦੁਆਰਾ ਕਸ਼ਮੀਰ ਚ, ਡਾਂਗਮਾਰ ਸਾਹਿਬ, ਹਰ ਕੀ ਪੌੜੀ, ਗਵਾਲੀਅਰ ਵਾਲਾ ਗੁਰਦੁਆਰਾ, ਜਗਨਨਾਥਪੁਰੀ, ਤੇ ਹੋਰ ਬੇਸ਼ੁਮਾਰ ਗੁਰਦੁਆਰੇ ਕਸ਼ਮੀਰ ਦੇ ਵਿੱਚ 200-250 ਗੁਰਦੁਆਰੇ ਆ ਜਿਹੜੇ ਬਾਹਮਣਾਂ ਦੇ ਦੱਬੇ ਹੋਏ ਨੇ। ਤੋ ਇਹ ਜਿਹੜਾ ਸਾਡੇ ਪੁਰਖਿਆਂ ਨੇ ਰਾਹ ਲੱਭਿਆ ਸੀ ਕਿ ਇਹਨਾਂ ਦੇ ਬਰਾਬਰ ਆਪਣੇ ਦਿਹਾੜੇ ਸ਼ੁਰੂ ਕੀਤੇ ਜਾਣ, ਇਹ ਚੰਗੀ ਗੱਲ ਆ। ਮਾਨਦਲ ਨੇ ਗੱਤਕਾ ਦਿਹਾੜਾ ਸ਼ੁਰੂ ਕਰਤਾ, ਪਰ ਸਾਡੀ ਕੌਮ ਦੇ ਉਹ ਲੰਡੂ ਬੰਦੇ ਜਿਨ੍ਹਾਂ ਨੂੰ ਨਾ ਸਮਝ ਆ, ਨਾ ਇਤਿਹਾਸ ਦਾ ਪਤਾ, ਨਾ ਫਲਸਫੇ ਦਾ ਪਤਾ, ਬਾਹਮਣਾਂ ਦੇ ਮਗਰ ਲੱਗੇ ਹੋਏ ਨੇ ਤੇ ਮਾਰਦੇ ਆ ਜੱਕੜ। ਕਹਿੰਦੇ ਜੀ ਅਸੀਂ ਤਾਂ ਹਿੰਦੂ ਸਿੱਖ ਏਕਤਾ ਕਰ ਰਹੇ ਹਾਂ। ਹਿੰਦੂ ਸਿੱਖ ਏਕਤਾ ਆਪਦੇ ਧਰਮ ਨੂੰ ਤਿਲਾਂਜਲੀ ਦੇ ਕੇ, ਆਪਣੇ ਧਰਮ ਦਾ ਤਿਰਸਕਾਰ ਕਰਕੇ ਹੁੰਦੀ ਹੈ। ਉਹਨਾਂ ਨੂੰ ਤਾਂ ਉਹ ਸਿੱਖ ਵਧੀਆ ਲੱਗਦਾ ਨਾ ਜਿਹੜਾ ਏਸਾਧਾਰੀ ਹਿੰਦੂ ਬਣਿਆ ਫਿਰੇ। ਸੋ ਅਰਚਨਾ ਮਕਵਾਨਾ ਵਰਗੀ ਕੋਈ ਹੋਰ ਕਰਤੂਤ ਨਾ ਹੋ ਜਾਵੇ, ਕਿਉਂਕਿ ਨਾ ਤਾਂ ਜਨਾਨੀ ਨੂੰ ਤੁਸੀਂ ਛੱਤਰ ਫੇਰ ਸਕਦੇ ਹੋ,
ਨਾ ਕੋਈ ਉਹਦੇ ਨਾਲ, ਕਿਉਂਕਿ ਉਹਦਾ ਭੇਜਦੇ ਹੀ ਇਹੋ ਜਿਹੀ ਆ। ਪਹਿਲੋਂ ਇੱਕ ਭਈਆ ਜਾਂ ਲੰਡੂ ਜਾਂ ਭੇਜਤਾ ਜਿਹਨੇ ਦਰਬਾਰ ਸਾਹਿਬ 'ਚ ਗੰਦ ਪਾਇਆ ਸੀ, ਸੋਧਾ ਲੱਗਿਆ ਸੀ। ਫਿਰ ਬਾਅਦ 'ਚ ਆਪਣੀ ਹੀ ਕੌਮ ਦੇ ਵਿੱਚੋਂ ਉੱਠ ਖੜਦੀਆਂ ਕਈ ਚਵਲਾ ਮਾਰਨ ਵਾਲੇ, ਹਾਏ ਹਾਏ ਬੜਾ ਮਾੜਾ ਕੀਤਾ ਜੀ। ਸੋ ਇਹੋ ਜਿਹੇ ਮਾਹੌਲ ਵਿੱਚ ਜਦੋਂ ਦੁਸ਼ਮਣ ਇਹੋ ਜਿਹੀਆਂ ਘਟਨਾਵਾਂ ਕਰਵਾਉਂਦਾ ਜਿਹਦੇ ਨਾਲ ਤੁਹਾਡੇ ਖਿਲਾਫ ਮਾਹੌਲ ਸਿਰਜਿਆ ਜਾਵੇ, ਜੇਕਰ ਅਰਚਨਾ ਮਕਵਾਨਾ ਨੂੰ ਕੋਈ ਧੂ ਘੜੀਸ ਕਰ ਲੈਂਦਾ ਫਿਰ ਵੀ ਆਪਣਾ ਨੁਕਸਾਨ ਸੀ। ਦੁਨੀਆ ਨੇ ਕਹਿਣਾ ਸੀ ਯਾਰ ਉੱਥੇ ਦਰਬਾਰ ਸਾਹਿਬ 'ਚ ਜਨਾਨੀ ਕੁੱਟਤੀ ਇਹਨਾਂ ਨੇ। ਹੁਣ ਆਹ ਤੁਹਾਡੇ ਸਾਹਮਣੇ ਹੀ ਆ ਜਿਹੜੀ ਕਾਂਚਨ ਤਿਵਾੜੀ ਦਾ ਕੰਮ ਹੋਇਆ, ਅਗੇ ਜੀ ਖਾਲਸੇ ਨੂੰ, ਸਿੱਖਾਂ ਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ, ਔਰਤ ਜਾਤੀ ਉੱਤੇ ਵਾਰ ਨਹੀਂ ਕਰਦਾ ਖਾਲਸਾ, ਬੇਹਥਿਆਰ ਜਨਾਨੀ। ਹੁਣ ਪਹਿਲਾਂ ਇੰਦਰਾ ਗਾਂਧੀ ਨੂੰ ਜਾ ਕੇ ਜਦੋਂ ਇੰਦਰਾ ਨੂੰ ਮਾਰਨਾ ਸੀ, ਫਿਰ ਉਹ ਜਾ ਕੇ ਉਹਨੂੰ ਕਹਿੰਦੇ ਵੀ 2 ਅਸਾਲਟਾਂ ਚੱਕ ਲਾ, 2 ਪਿਸਤੌਲ ਚੱਕ ਲਾ, ਤੈਨੂੰ ਮਾਰਨ ਆਏ ਹਨ। ਪਤਾ ਨਹੀਂ ਕਿੱਥੋਂ ਲਿਆਉਂਦੇ ਆ ਗੱਲਾਂ। ਪਰ ਅੱਜ ਤਾਂ, ਕੱਲ ਤਾਂ ਉਹਨੇ ਦੂਜੇ ਨੇ ਕਮਲ ਕੁੱਟਿਆ ਸੀ ਨਾ, ਆਪਣੇ ਬਰਜਿੰਦਰ ਸਿੰਘ ਹਮਦਰਦ ਨੇ। ਅੱਜ ਉਹੋ ਜਿਹਾ ਹੀ ਸਤਨਾਮ ਸਿੰਘ ਮਾਨਕ ਨੇ ਬੜਾ ਲੰਬਾ ਚੌੜਾ ਲੇਖ ਲਿਖਿਆ, ਜਿਹਦੇ ਵਿੱਚ ਕੁੱਲ ਮਿਲਾ ਕੇ ਉਹਦਾ ਮਕਸਦ ਕੀ ਆ, ਜੇ ਸਾਰੇ ਲੇਖ ਨੂੰ ਪੜ੍ਹੀਏ ਤਾਂ ਇੱਕੋ ਮਤਲਬ ਨਿਕਲਦਾ ਬਈ ਜੀ ਇਹ ਜਿਹੜੀਆਂ ਗੰਦ ਪਾਉਣ ਵਾਲੀਆਂ ਸ਼ਖਸੀਅਤਾਂ ਨੇ ਇਹਨਾਂ ਨੂੰ ਤਾਂ ਨਾ ਕੁਝ ਕਹੋ, ਪਰ ਆ ਜਿਹੜੇ ਰੋਕਦੇ ਆ ਇਹ ਹਿੰਸਾ ਕਰ ਰਹੇ ਨੇ, ਵਾਇਲੈਂਸ, ਇਹਨਾਂ ਨੂੰ ਸਖਤੀ ਨਾਲ ਰੋਕਿਆ ਜਾਵੇ। ਨਹੀਂ ਤਾਂ ਕਹਿੰਦੇ ਜੀ ਹਰੇਕ ਨੌਜਵਾਨ ਆਪਦੇ ਤਰੀਕੇ ਨਾਲ ਇਸ ਰਾਹ ਤੁਰ ਪਊਗਾ ਇਹ ਫਿਰ ਕਹਿੰਦੇ ਅਰਾਜਕਤਾ ਫੈਲ ਜਾਊਗੀ। ਕਾਨੂੰਨ ਵਿਵਸਥਾ ਜਿਹੜੀ ਆ ਉਹਦੇ 'ਚ ਕਹਿੰਦੇ ਚਾਹੇ ਜਿੰਨੇ ਮਰਜ਼ੀ ਨੁਕਸਾ, ਪਰ ਜੇਕਰ ਕਿਸੇ ਨੂੰ ਕੋਈ ਸਮੱਸਿਆ ਉਹ ਜਾ ਕੇ ਇਹਨਾਂ ਨੂੰ ਸ਼ਿਕਾਇਤ ਦੇਵੇ। ਹੁਣ ਕਹੀਏ ਕਿ ਮਾਨਕ ਸਾਹਿਬ ਨੇ ਜੀ, ਅਗਲੇ ਸਿਆਣੇ ਬੰਦੇ ਮੰਨੇ ਜਾਂਦੇ, ਵੱਡੀਆਂ ਤੋਪਾਂ ਨੇ ਜੀ, ਇਹਨਾਂ ਨੂੰ ਇਹੀ ਨਹੀਂ ਪਤਾ ਕਿ ਜਿਹੜੇ ਨੌਜਵਾਨਾਂ ਦਾ ਇਸ ਘਟਨਾ 'ਚ ਜ਼ਿਕਰ ਆ ਰਿਹਾ, ਅਮਰਤਪਾਲ ਸਿੰਘ ਮਹਿਰੋ ਹੋਣਾ, ਇਹਨਾਂ ਨੇ ਪਿਛਲੇ 5-7 ਸਾਲਾਂ 'ਚੋਂ ਇਹਨਾਂ 'ਚੋਂ ਕੋਈ ਨਹੀਂ ਛੱਡੀ ਜਿਹਨੂੰ ਲੋਕਲ ਥਾਣੇ 'ਚ ਨਾ ਸੱਦਿਆ ਹੋਵੇ, ਕੰਪਲੇਂਟਾਂ ਨਾ ਦਿੱਤੀਆਂ ਹੋਣ, ਵੈਸੇ ਮਿਲ ਕੇ ਨਾ ਮਿਹਨਤ ਤਾਲਣਾ ਕੀਤਾ ਹੋਵੇ। ਇੱਥੋਂ ਤੱਕ ਕਿਹਾ ਕਿ ਲੱਖ, 1.5 ਲੱਖ, 2 ਲੱਖ ਦੇ ਰੁਪਈਆ ਲੈ ਲੇ, ਹਟ ਜਾਏ ਕੰਮਾਂ। ਪਰ ਅਗਲੀਆਂ ਕੀ ਕਹਿੰਦੀਆਂ ਨੇ? ਕਹਿੰਦੀਆਂ ਨੇ ਜੇਕਰ ਅਸੀਂ ਇਹ ਕੰਮ ਤੋਂ ਬਗੈਰ ਕੋਈ ਹੋਰ ਕੰਮ ਕਰ ਲਿਆ ਤਾਂ ਪਤਾ ਨਹੀਂ ਕੋਈ ਦੁਨੀਆ ਕਹਿੰਦੇ ਸੂਰਜ ਜਿਹੜਾ ਹੈਗਾ ਇੱਧਰੋਂ ਚੜ ਜੂ, ਅਸੀਂ ਤਾਂ ਇਹੀ ਕੰਮ ਕਰਨਾ। ਲੌਜਿਕ ਤਰਕ ਦੇਖਣ ਵਾਲੇ ਅਖੇ ਜੀ ਅਸੀਂ ਇੱਕ ਵਾਰੀ ਚੰਗੀ ਪੋਸਟ ਵੀ ਪਾਈ ਸੀ, ਸਾਨੂੰ ਜੀ ਲਾਈਕ ਸ਼ੇਅਰ ਤੇ ਵਿਊ ਨਹੀਂ ਮਿਲੇ, ਫਿਰ ਅਸੀਂ ਇਸ ਪਾਸੇ ਆ ਗਈਆਂ, ਹੁਣ ਮੌਜਾਂ ਹੀ ਮੌਜਾਂ। ਭਾਈ ਸਮਾਜ ਆ ਜਿਹੜਾ, ਸਮਾਜ ਵਿੱਚ ਸਾਰੇ ਤਰ੍ਹਾਂ ਦੇ ਰੰਗ ਨੇ। ਦੁਨੀਆ ਆਪਦੀ ਧੀ ਨੂੰ, ਆਪਦੇ ਪੁੱਤ ਨੂੰ ਤਾਂ ਚਾਹੁੰਦੇ ਆਪਾਂ ਸਾਰੇ ਵੀ ਵਧੀਆ ਤੋਂ ਵਧੀਆ ਬਣ ਕੇ ਅੰਦਰ ਰਹਿਣ, ਤੇ ਜੇ ਕੋਈ ਬਗਾਨੀ ਧੀ ਭੈਣ ਕਿਸੇ ਦੀ ਨਗਨਤਾ, ਵਿਚਾਰ, ਦੁਰਾਚਾਰ ਫੈਲਾ ਰਹੀ ਆ ਤਾਂ ਉੱਥੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਕਹੂਗਾ ਇਹ ਭਾਈ ਧੀਏ ਨਾ ਕੰਮ ਕਰੇ, ਸਹੀ ਰਾਹ ਤੇ ਬਾਕੀ ਤਾਂ ਸਾਰੇ ਤਮਾਸ਼ਾ ਦੇਖਣ ਵਾਲੇ ਹੁੰਦੇ। ਆ ਸੋਸ਼ਲ ਮੀਡੀਆ ਦਾ ਦੌਰ ਆ, ਇਹਦੇ ਉੱਤੇ ਆਪਾਂ ਇਹ ਸਾਰਾ ਕੁਝ ਦੇਖ ਰਹੇ ਆ ਕਿ ਕੀ ਵਾਪਰ ਰਿਹਾ। ਵੈਸੇ ਜਿਹੜੇ ਕਹਿੰਦੇ ਆ ਜੀ ਇਹਦਾ ਕੀ ਫਾਇਦਾ ਹੋਇਆ, ਇਉਂ ਕਿਹੜਾ ਕੰਮ ਰੁਕ ਗਿਆ, ਪਰ ਗੱਲ ਸੱਚੀ ਆ ਕਿ ਅੱਜ ਹਫ਼ਤਾ ਹੋ ਗਿਆ ਕਿਸੇ, ਪਹਿਲਾਂ ਤਾਂ 2-3 ਦਿਨ ਮਾਫੀਆਂ ਦੀਆਂ ਵੀਡੀਓ ਆਉਂਦੀਆਂ ਰਹੀਆਂ ਤੇ ਅੱਗੇ ਤੋਂ ਨਹੀਂ ਕਰਦੀਆਂ, ਤੇ ਵਾਕਿਆ ਹੀ ਹੁਣ ਤੱਕ ਪਿਛਲੇ 6 ਦਿਨਾਂ ਚੋਂ ਕਿਸੇ ਨੇ ਮਹਿਰੋਂ ਦੇ ਉਸ ਐਕਸ਼ਨ ਤੋਂ ਬਾਅਦ ਵੀਡੀਓ ਵਾਕਿਆ ਹੀ ਨਹੀਂ ਪਾਈ। ਦਵਾਈ ਦਾ ਅਸਰ ਤਾਂ ਬਿਲਕੁਲ ਸਹੀ ਦਿਖਿਆ ਹੋਇਆ ਜੀ ਮਾਨਕ ਸਾਹਿਬ ਤੇ ਹਮਦਰਦ ਸਾਹਿਬ, ਬਿਲਕੁਲ ਹੁਣ ਤੱਕ। ਹਾਂ ਇਹ ਗੱਲ ਜ਼ਰੂਰ ਆ, ਇਹ ਸਾਫ਼ ਦਿਖਦਾ ਵੀ ਜਿੱਦਣ ਉਹ ਨਿਹੰਗ ਭਾਈ ਅਮਰਤਪਾਲ ਸਿੰਘ ਮਹਿਰੋਂ ਕਾਬੂ ਆ ਗਿਆ ਕਿਸੇ ਤਰੀਕੇ ਨਾਲ, ਉਦੋਂ ਬਾਅਦ ਜਦੋਂ ਤਲਵਾਰ ਧੌਣ ਤੋਂ ਚੱਕੀ ਗਈ ਫਿਰ ਇਹ ਹੋ ਸਕਦਾ ਵੀ ਅੱਗੇ ਨਾਲੋਂ 1000 ਗੁਣਾ, ਕਿਉਂਕਿ ਹੁਣ ਤਾਂ ਉਹਨਾਂ ਦੀ ਹਮਾਇਤ ਵਿੱਚ ਏਡੇ ਅਖਬਾਰ ਡਟੇ ਹੋਏ ਨੇ ਜੀ। ਭਾਰਤ ਦੀ ਸਟੇਟ ਨੂੰ ਫਿਕਰ ਪਿਆ ਕਿ ਸਿੱਖਾਂ ਨੂੰ ਕਰਾਹੇ ਪਾਉਣ ਵਾਲੀਆਂ
ਗੰਦ ਪਾਉਣ ਵਾਲੀਆਂ ਕਿਤੇ ਇਹ ਕਾਰਵਾਈਆਂ ਰੁਕ ਨਾ ਜਾਣ। ਮੈਂ ਤਾਂ ਇਹੀ ਕਹਿਣਾ ਕਿ ਜਿੰਨਾ ਟਾਈਮ ਚਲਾਨ ਨਹੀਂ ਪੇਸ਼ ਹੁੰਦਾ 90 ਦਿਨ ਤੇ ਕੱਲ ਉਹਨਾਂ ਦਾ ਰਿਮਾਂਡ ਖਤਮ ਹੋ ਗਿਆ, ਚਲੇ ਗਏ ਆ ਜੁਡੀਸ਼ੀਅਲ ਜੇਲ੍ਹ ਚਲੇ ਗਏ ਆ ਮੁੰਡੇ। ਤੇ ਜਿਹੜਾ ਕਹਿੰਦੇ ਆ ਕੱਪੜਾ ਵਰਤਿਆ ਉਹਨਾਂ ਨੇ ਕਹਿੰਦੇ ਅਸੀਂ ਤਾਂ ਜਾਲ ਜੂਲ ਦਿੱਤਾ ਸੀਗਾ ਜਿਹਦੇ ਨਾਲ ਉਹਦਾ ਕੰਮ ਕੀਤਾ। ਤੇ ਜਿਹੜਾ ਇਹ ਨਿਹੰਗ ਅਮਰਤਪਾਲ ਸਿੰਘ ਮਹਿਰੋਂ ਆ, ਇਹ ਤੇ ਜਿਹੜੇ ਬਾਕੀ ਇਸ ਕੇਸ ਵਿੱਚ ਨੇ ਉਹ ਚਲਾਨ ਪੇਸ਼ ਹੋਣ ਤੱਕ ਬਚੇ ਰਹਿਣੇ ਚਾਹੀਦੇ, ਫੜੇ ਨਹੀਂ ਜਾਣੇ ਚਾਹੀਦੇ। ਫਿਰ ਜਿਹੜੀ ਵੀ ਝੂਠੀ ਸੱਚੀ ਕਹਾਣੀ ਗਵਾਹ ਤੇ ਸਬੂਤ ਤੇ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਿਕਰ ਹੋਊਗਾ ਭਈ ਜਿਉਂਦੇ ਆ ਮਗਰ ਹੈਗੇ ਆ ਵਾਰਸ ਕੋਈ। ਤੇ ਜਿਹੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਵਾਲੀਆਂ ਕੁੜੀਆਂ ਜਾਂ ਮੁੰਡੇ ਆ, ਉਹਨਾਂ ਦੇ ਪਰਿਵਾਰ ਵੀ ਪਹਿਲਾਂ ਬੜੇ ਬੇਵਸ ਤੇ ਲਾਚਾਰ ਸੀ। ਹੁਣ ਉਹ ਵੀ ਕਹਿੰਦੇ ਹੋਣੇ ਆ ਵੀ ਸਾਡੇ ਸਮਝਾਏ ਤਾਂ ਤੁਸੀਂ ਸਮਝਦੀਆਂ ਨਹੀਂ ਸੀ। ਉਹ ਸ਼ੁਕਰ ਆ ਮੁੰਡੇ ਦਾ, ਅਮਰਤਪਾਲ ਸਿੰਘ ਮਹਿਰੋਂ ਦਾ, ਜਿਹਨੇ ਪਾਰਕੰਡ 'ਚ ਗੱਡੀ ਲਾਈ। ਹੁਣ ਤੁਸੀਂ ਸਾਰੀਆਂ ਹੱਡੀਆਂ ਹੋਈਆਂ ਨੇ ਤੇ ਹੁਣ ਭੁਗਤੋ। ਕਹਿੰਦੇ ਜੰਗਲ ਦੇ ਵਿੱਚ ਕੋਈ ਲਟੇਰੇ ਨੂੰ ਸਾਧੂ ਟੱਕਰ ਗਏ ਤੇ ਸਾਧੂਆਂ ਨੂੰ ਕਹਿੰਦਾ ਰੱਖੋ ਜਿਹੜਾ ਕੁਛ ਇੱਥੇ ਹੈ। ਉਹ ਸਾਧੂ ਕਹਿੰਦੇ ਵੀ ਇਹ ਲੁੱਟਾ ਖੋਹਾਂ ਕਾਹਦੇ ਲਈ ਕਰਦਾ? ਕਹਿੰਦਾ ਮਾਪੇ ਨੇ, ਘਰ ਵਾਲੀ ਆ, ਨਿਆਣੇ ਆ, ਟੱਬਰ ਆ ਮੇਰਾ। ਉਹ ਕਹਿੰਦੇ ਤੈਨੂੰ ਪਤਾ ਇਹਦਾ ਲੇਖਾ ਵੀ ਦੇਣਾ ਪੈਂਦਾ? ਉਹ ਕਹਿੰਦਾ ਮੈਨੂੰ ਲੇਖੇ ਲੋਕੇ ਦਾ ਨਹੀਂ ਪਤਾ। ਉਹ ਕਹਿੰਦੇ ਚੱਲ ਅਸੀਂ ਸਾਧੂ ਬੰਦੇ ਆ, ਅਸੀਂ ਇੱਥੇ ਬੈਠੇ ਆ, ਲੈ ਲਈ ਸਾਰਾ ਕੁਝ, ਜਾਂ ਆਪਦੇ ਘਰ ਪਤਾ ਕਰਿਆ ਵੀ ਜਦੋਂ ਧਰਮਰਾਜ ਨੇ ਲੇਖਾ ਮੰਗਿਆ ਉਦੋਂ ਮੇਰੇ ਤੁਸੀਂ ਹਿੱਸੇਦਾਰ ਬਣੋਗੇ। ਜਦੋਂ ਮਾਪਿਆਂ ਕੋਲ ਗਿਆ ਉਹ ਕਹਿੰਦੇ ਦੇਖ ਅਸੀਂ ਤੈਨੂੰ ਜੰਮਿਆ, ਤੇਰਾ ਹੁਣ ਫਰਜ਼ ਬਣਦਾ ਕਿ ਸਾਡੇ ਲਈ ਰੋਜੀ ਰੋਟੀ ਦਾ ਇੰਤਜ਼ਾਮ ਕਰੇ, ਜਿਵੇਂ ਮਰਜ਼ੀ ਕਰ, ਅਸੀਂ ਤਾਂ ਤੇਰੇ ਲਿਆਂਦੇ ਹੋਏ ਵਿੱਚੋਂ ਖਾ ਲੈਣਾ, ਅਸੀਂ ਤੇਰੇ ਪਾਪ ਦੇ ਹਿੱਸੇਦਾਰ ਥੋੜੀ ਆ ਕਿ ਉੱਥੇ ਤੇਰੇ ਨਾਲ ਖੜੀਏ ਧਰਮਰਾਜ ਦੇ ਕੋਲੇ ਜੁੱਤੀਆਂ ਖਾਣ। ਇਹੀ ਜਵਾਬ ਮਾਪਿਆਂ ਨੇ ਦਿੱਤਾ, ਇਹੀ ਘਰ ਵਾਲੀ ਨੇ ਦਿੱਤਾ। ਉਹ ਕਹਿੰਦੇ ਆ ਕੇ ਸਾਧੂ ਬਣ ਗਿਆ ਉਹ ਤਾਂ ਨਾਲ। ਤੇ ਜਦੋਂ ਪਾਪ ਆ ਜਿਹੜਾ ਉਹਦਾ ਕੋਈ ਹਿੱਸੇਦਾਰ ਹੀ ਨਹੀਂ, ਪਾਪ ਕਮਾਉਣ ਵਾਲੇ ਦਾ ਕੋਈ ਭਾਗੀਦਾਰ ਹਿੱਸੇਦਾਰ ਨਹੀਂ ਬਣਦਾ। ਹੁਣ ਜਿਹੜੀਆਂ ਇਹ ਕੁੜੀਆਂ ਇਸ ਮੌਕੇ ਕਹਿੰਦੀਆਂ ਨੇ ਕਿ ਅਸੀਂ ਟੱਬਰ ਪਾਲਣੇ ਆ, ਅਸੀਂ ਕੀ ਕਰੀਏ, ਇਹਦਾ ਲੇਖਾ ਵੀ ਕਿਤੇ ਦੇਣਾ ਪੈਂਦਾ। ਇਹ ਪਾਪ ਕਰਨਾ, ਇਹ ਲੋਕਾਂ ਨੂੰ ਕਰਾਹੇ ਪਾਉਣਾ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜੇ ਪਾਸੇ ਤੋਰਨਾ। ਪਰ ਧੰਨ ਦੀ ਗੱਲ ਆ, ਮੈਂ ਤਾਂ ਸਮਝ ਲਿਆ ਜੀ, ਹੋਰ ਕਿਸੇ ਨੂੰ ਸਮਝ ਲੱਗੇ ਚਾਹੇ ਨਾ ਲੱਗੇ, ਇੰਡੀਅਨ ਸਟੇਟ ਨੂੰ ਬਿਪਤਾ ਪੈ ਗਈ ਕਿ ਜੇਕਰ ਇਸ ਕਾਂਡ ਤੋਂ ਬਾਅਦ ਕੰਚਨ ਰਾਣੀ ਉਰਫ ਕਮਲ ਕੌਰ ਭਾਬੀ, ਇਸ ਕਾਂਡ ਤੋਂ ਬਾਅਦ ਜੇ ਕਿਤੇ ਇਹ ਕੰਮ ਰੁਕ ਗਿਆ ਫਿਰ ਅਸੀਂ ਕੀ ਕਰਾਂਗੇ? ਇਉਂ ਪੂਰੇ ਇੰਡੀਅਨ ਸਿਸਟਮ, ਪੁਲਿਸ ਵਾਲੇ ਦੇਖ ਲਓ, ਉਹੀ ਪੁਲਿਸ ਵਾਲੇ ਜੇਕਰ ਕਿਸੇ ਪੋਲੀਟੀਕਲ ਬੰਦੇ ਦਾ ਕੋਈ ਵਿਰੁੱਧ ਲਿਖ ਦੋ 4 ਅੱਖਰ ਜਾਂ ਕੋਈ ਸਟੇਟ ਵਿਰੁੱਧ, ਤੁਰੰਤ ਉਹਦਾ ਖਾਤਾ ਬੰਦ ਕਰਾਉਣ ਚਲੇ ਜਾਂਦੇ ਨੇ, ਪੋਸਟ ਡਿਲੀਟ ਕਰਾਉਣ ਤੁਰ ਪੈਂਦੇ ਆ, ਥਾਣੇ 'ਚ ਸੱਦ ਕੇ ਬੇਇੱਜ਼ਤੀ ਕਰਦੇ ਆ ਕਿ ਤੂੰ ਆ ਲਿਖਿਆ। ਪਰ ਉਹੀ ਪੁਲਿਸ ਵਾਲੇ ਕਦੇ ਇਹ ਨਹੀਂ ਸੁਣਿਆ ਆਪਾਂ ਪਿਛਲੇ 5-7 ਸਾਲਾਂ 'ਚ ਵੀ ਕਿਸੇ ਇਹ ਦੁਰਾਚਾਰ ਫੈਲਾਉਣ ਵਾਲੀ ਕੁੜੀ ਨੂੰ ਸੱਦ ਕੇ ਕਿਹਾ ਹੋਵੇ, ਮੁੰਡੇ ਨੂੰ ਸੱਦ ਕੇ ਕਿਹਾ ਹੋਵੇ ਵੀ ਇਹ ਤੁਸੀਂ ਕੁੱਤੇ ਕੰਮ ਕਿਉਂ ਕਰਦੇ? ਹਾਲਾਤ ਇਹ ਨੇ ਕਿ ਚਲੋ ਸਾਡੀ ਉਮਰ ਜਾਂ ਸਾਡਾ ਜੀਵਨ ਉਵੇਂ ਦਾ ਨਹੀਂ, ਪਰ ਜਿਹੜੀ 15 ਤੋਂ 25 ਸਾਲ ਦੇ ਵਿਚਾਲੇ ਕੱਚੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਟਾਰਗੇਟ ਕਰਕੇ ਬਹੁਤ ਕੁਝ ਕੀਤਾ ਜਾ ਰਿਹਾ। ਤੇ ਜਿਹੜਾ ਕਿਹਾ ਜਾ ਰਿਹਾ ਕਿ ਜੀ ਇਉਂ ਕਿਹੜਾ ਰੁਕ ਜੂ, ਜੇ ਖਾੜਕੂ ਲਹਿਰ ਮੌਕੇ ਫਿਰ ਐਂ ਖਾੜਕੂ ਸੋਚਦੇ ਕਿ ਫਲਾਨੇ ਦੇ ਮਾਰ ਨਾਲ ਕਿਹੜਾ ਕੰਮ ਰੁਕ ਜੂ, ਫਿਰ ਤਾਂ ਕੋਈ ਵਾਰਦਾਤ ਵੀ ਨਹੀਂ ਸੀ ਕਰ ਸਕਣੀ। ਸੋ ਜਿਹੜਾ ਮੇਰੀ ਨਜ਼ਰ 'ਚ ਆ ਕਿ ਅਮਰਤਪਾਲ ਸਿੰਘ ਮਹਿਰੋਂ ਆਪਦੇ ਨਿਸ਼ਾਨੇ 'ਚ ਮੁਕੰਮਲ ਤੌਰ ਤੇ ਅੱਜ ਦੀ ਤਰੀਕ 'ਚ ਕਾਮਯਾਬ, ਇਸ ਵੇਲੇ ਤੱਕ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਤੇ ਹਰੇਕ ਜਿਹੜੀ ਦਵਾਈ ਨਾਲ, ਜਿਵੇਂ ਨਿਆਣਾ ਕੋਈ ਘਰ 'ਚ ਉਹ ਮੰਨਦਾ ਨਾ ਹੋਵੇ, ਜਦੋਂ ਉਹਨੂੰ ਬੱਚੇ ਨੂੰ ਘੂਰਦੇ ਆ ਜਾਂ ਡਰ ਪਾਉਂਦੇ ਆ ਕਿਸੇ ਗੱਲ ਦਾ, ਜੇ ਉਹ ਉਸ ਹਰਕਤ ਤੋਂ ਰੁਕਦਾ ਹੈ ਤਾਂ ਉਹ ਦਵਾਈ ਠੀਕ ਆ ਨਾ ਫਿਰ। ਤੇ ਅਮਰਤਪਾਲ ਸਿੰਘ ਦੀ ਇਹ ਦਵਾਈ ਬਿਲਕੁਲ ਫਿੱਟ ਬੈਠੀ।
ਸਟੇਟ ਨੇ ਤਾਂ ਮਿਥ ਲਿਆ ਕਿ ਆਪਾਂ ਗੰਦ ਪਾਉਣ ਵਾਲਿਆਂ ਦੀ ਸਰਪ੍ਰਸਤੀ ਕਰਨੀ ਹੈ, ਤੇ ਜਿਹੜੇ ਸਿੱਖ ਜਾਂ ਹੋਰ ਲੋਕ ਨੇ, ਸਾਰੇ ਕੌਮਾਂ ਧਰਮਾਂ ਦੇ ਜਿਹੜੇ ਦੁਖੀ ਲੋਕ ਨੇ, ਇੱਥੋਂ ਤੱਕ ਕਿ ਇੱਥੇ ਇੱਕ ਗੱਗੀ ਪੰਡਤ ਆ, ਬੜਾ ਚਰਚਾ 'ਚ ਰਹਿੰਦਾ, ਉਹਨੇ ਵੀ ਪੂਰਾ ਲਲਕਾਰ ਕੇ ਕਿਹਾ, ਉਹਨੇ ਮੀਕੇ ਨੂੰ ਵੀ ਘੇਰਿਆ, ਜਿਹੜਾ ਦਲੇਰ ਮਹਿੰਦੀ ਦਾ ਭਰਾ। ਪਰ ਕੁਝ ਲੋਕ ਐਵੇਂ ਚੀਕਾਂ ਮਾਰੀ ਜਾਂਦੇ ਆ ਜੀ ਮਾਹੌਲ ਖਰਾਬ ਹੋ ਜੂ। ਉਹ ਭਾਈ ਜਿਨ੍ਹਾਂ ਨੇ ਕੀਤਾ ਕੁਝ ਉਹਨਾਂ ਨੂੰ ਪੁਲਿਸ ਫੜੂਗੀ, ਅਖੇ ਤੂੰ ਕੌਣ ਮੈਂ ਖਾਮਖਾ। ਬਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ ਬਣਨ ਵਾਲੇ ਭਾਈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁਲਿਸ ਫੜਦੀ ਆ, ਤੁਹਾਨੂੰ ਕਿਹਨੇ ਕੀ ਕਹਿਣਾ ਕੁਝ। ਪਰ ਮਾਨਕ ਸਾਹਿਬ ਦਾ ਲੇਖ ਇਹ ਕਹਿੰਦਾ ਕਿ ਜੀ ਤੁਸੀਂ ਨਾ ਕੁਝ ਕਰੋ, ਤੁਸੀਂ ਨਾ ਅਥਾਰਟੀ ਕੋਲ ਜਾਓ ਤੇ ਉਹ ਇਹਦਾ ਹੱਲ ਕਰੂ। 5 ਸਾਲ 'ਚ ਕੀਤਾ ਨਹੀਂ, ਗਾਹਾਂ ਕਰਨਾ ਨਹੀਂ। ਪਿਛਲੇ 70-80 ਸਾਲ ਤੋਂ ਇਹਨੂੰ ਮਾਨਕ ਸਾਹਿਬ ਨੂੰ ਫੜੋ, ਉਹਨੂੰ ਕਹੋ ਵੀ ਆਪਦੇ ਨੇੜਲੇ ਥਾਣੇ 'ਚ ਜਾ ਕੇ ਆ, ਉੱਥੇ 5 ਘੰਟੇ ਬੈਠ, ਤੈਨੂੰ 500 ਬੰਦਾ ਮਿਲ ਜੂ ਜਿਹੜਾ ਦੁਖੀ ਹੋਇਆ ਹੋਊਗਾ ਕਿ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ, ਇੱਥੇ ਮੈਂ ਕੰਪਲੇਂਟਾਂ ਦੇ ਮਰ। ਫਿਰ ਉੱਥੇ ਥਾਣੇ 'ਚ ਜਿੰਨੇ ਮੁਲਾਜ਼ਮ ਨੇ ਉਹਨਾਂ ਨੂੰ ਪੁੱਛ ਲਓ, ਉਹ ਆਪਦੀ ਥਾਂ ਤੇ ਦੁਖੀ ਹੋਣਗੇ, ਉਹ ਆਪਦਾ ਰੋਣਾ ਰੋਣਗੇ ਕਿ ਇਹ ਸਿਸਟਮ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ। ਜੇਕਰ ਕੋਈ ਅਦਾਲਤ ਵਿੱਚ ਜੱਜ ਕੰਮ ਕਰਦਾ, ਜੱਜ ਨੂੰ ਮਿਲ ਲਓ, ਜੱਜ ਵੀ ਇਹੀ ਕਹੂਗਾ ਵੀ ਸਿਸਟਮ ਬੜਾ ਮਾੜਾ ਜੀ, ਸਾਨੂੰ ਪਤਾ ਵੀ ਹੁੰਦਾ ਕਿ ਪੁਲਿਸ ਗਲਤ ਕਰ ਰਹੀ ਆ ਜਾਂ ਜਿਹੜਾ ਸਾਹਮਣੇ ਗਵਾਹ ਝੂਠਾ ਹੈ, ਅਸੀਂ ਕੁਝ ਨਹੀਂ ਕਰਨ ਜੋਗੇ। ਇਸ ਮੁਲਕ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਸ਼ਰੇ ਬਾਜ਼ਾਰ ਨੰਗੀ ਹੋ ਚੁੱਕੀ। ਕੋਈ ਇਹ ਸਿਸਟਮ ਦੇ ਵਿੱਚ ਨਹੀਂ ਹੈਗਾ ਕੁਝ। ਇਹ ਸਿਸਟਮ ਤੋਂ ਸਾਨੂੰ ਮੱਤਾਂ ਦੇ ਰਿਹਾ। ਜਿਨ੍ਹਾਂ ਨੇ ਇਹ ਕਹਿਣਾ ਸੀ ਕਿ ਸਿਸਟਮ ਫੇਲ ਆ, ਜਿਨ੍ਹਾਂ ਨੇ ਇਹ ਕਹਿਣਾ ਸੀ ਕਿ ਇਸ ਭਾਰਤੀ ਨਿਜ਼ਾਮ ਦੇ ਪੱਲੇ ਕੱਖ ਨਹੀਂ ਹੈਗਾ, 70 ਸਾਲ ਦੇ ਵਿੱਚ ਵੀ ਜੇ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਆਈ, ਤੇ ਫਿਰ ਕਾਹਦੇ ਬੁੱਧੀਜੀਵੀ ਤੇ ਕਾਹਦੇ ਜੀ ਇਹ ਲਿਖਾਰੀ ਤੇ ਕਾਹਦੇ ਇਹ ਅਖਬਾਰਾਂ ਦੇ ਐਡੀਟਰ ਬਣੇ ਫਿਰਦੇ। ਸਟੇਟ ਦੇ ਜਿਹੜੇ ਮਾੜੇ ਪੱਖ ਨੇ ਉਹਨਾਂ ਨੂੰ ਉਭਾਰਨ ਲਈ ਜੇ ਇੰਡੀਅਨ ਮੀਡੀਆ ਗੋਦੀ ਮੀਡੀਆ ਬਣਿਆ ਫਿਰਦਾ ਤਾਂ ਫਿਰ ਤੇ ਕਾਹਦੀ ਆਸ ਆ। ਫਿਰ ਤਾਂ ਚਾਹੇ ਚੰਗਾ ਕਹੋ ਤੇ ਚਾਹੇ ਮਾੜਾ ਕਹੋ, ਫਿਰ ਤਾਂ ਅਮਰਤਪਾਲ ਸਿੰਘ ਵਰਗੇ ਪੈਦਾ ਹੋਣਗੇ। ਜੇ ਆਪਾਂ ਚਾਹੁੰਦੇ ਆ ਕਿ ਇਸ ਪਾਸੇ ਨੂੰ ਗੱਲ ਨਾ ਜਾਵੇ ਤਾਂ ਸਮਾਜ ਨੂੰ ਇਹ ਗੱਲ ਸਥਾਪਿਤ ਕਰਨੀ ਪਊਗੀ ਕਿ ਨਾ ਸਾਨੂੰ ਕੰਚਨ ਤਿਵਾੜੀ ਵਰਗੀਆਂ ਦੀ ਲੋੜ ਆ, ਨਾ ਸਾਨੂੰ ਉਸ ਘਟਨਾਵਾਂ ਦੀ ਲੋੜ ਆ ਜਿੱਥੇ ਸਿੱਖਾਂ ਦੇ ਬੱਚਿਆਂ ਨੂੰ ਜਾਂ ਕਿਸੇ ਵੀ ਕੌਮ ਦੇ ਬੱਚਿਆਂ ਨੂੰ ਆਪਦਾ ਜਿਹੜਾ ਹੱਥ ਵਾ ਉਹ ਕਿਸੇ ਦੇ ਖੂਨ ਨਾਲ ਰੰਗਣੇ ਪੈਣ। ਖੈਰ, ਅੱਜ ਕੈਨੇਡਾ ਦੀ ਇੱਕ ਖਬਰ ਹੈ ਕਿ ਉਹਨਾਂ ਦੇ ਭਾਰਤ ਨਾਲ ਰਿਸ਼ਤੇ ਸਿਖਾਵੇਂ ਹੋਣ ਦਾ ਦੌਰ ਚੱਲੇ। ਪਰ ਇਹ ਗੱਲ ਸੱਚੀ ਹੈ ਕਿ ਜਿਹੜਾ ਕੈਨੇਡਾ ਦੀ ਅਥਾਰਟੀ ਨੂੰ ਇੰਡੀਆ ਨੇ ਚੈਲੰਜ ਕੀਤਾ ਸੀ, ਜਿਹਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਵਾਲੇ ਦਾ ਕਤਲ ਕਰਨ ਦੀ ਸਾਜ਼ਿਸ਼ ਬੇਨਕਾਬ ਹੋਈ, ਤੇ ਇੱਥੇ ਉਹ ਕਾਤਲ ਵੀ ਫੜ ਲਏ ਜਿਨ੍ਹਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਸੀ। ਪਰ ਅਸਲੀ ਕਾਤਲ ਤਾਂ ਪਿੱਛੇ ਨੇ, ਇੰਡੀਅਨ ਸਟੇਟ ਡੁਭਾਲ ਹੁਣੀ ਬੈਠੇ ਆ, ਜਿਹੜੇ ਅਜੀਤ ਡੁਭਾਲ ਐਂਡ ਕੰਪਨੀ। ਸੋ ਸਾਨੂੰ ਇਸ ਗੱਲ ਦਾ ਯਕੀਨ ਆ ਕਿ ਇੰਡੀਆ ਜਿਹੜਾ ਹੈ ਉਹਦੇ ਨਾਲ ਰਿਲੇਸ਼ਨ ਠੀਕ ਕਰਦਿਆਂ ਹੋਇਆਂ ਕੈਨੇਡਾ ਸਿੱਖ ਹਿੱਤਾਂ ਦੀ ਬਲੀ ਨਹੀਂ ਦੇਵੇਗੀ। ਇੱਥੇ ਇੱਕ ਹੋਰ ਗੱਲ ਬੜੀ ਜ਼ਰੂਰੀ ਕਰਨ ਵਾਲੀ ਹੈ ਕਿ ਇੰਡੀਆ ਦੇ ਜਿਹੜੇ ਜਹਾਜ਼ ਨੇ, ਇੰਡੀਅਨ 에ਅਰਲਾਈਨਸ ਦੇ, ਹਰ ਰੋਜ਼ ਹੀ ਖਬਰਾਂ ਆਉਂਦੀਆਂ ਕਿ ਫਲਾਣੇ ਥਾਂ ਤੇ ਜਹਾਜ਼ ਨੂੰ ਪ੍ਰੋਬਲਮ ਆ ਗਈ, ਫਲਾਣੇ ਥਾਂ ਤੇ ਜਹਾਜ਼ ਨਹੀਂ ਚੱਲ ਰਿਹਾ। ਇਹ ਲਗਾਤਾਰ ਕੰਮ ਚੱਲ ਰਿਹਾ। ਪਤਾ ਨਹੀਂ ਜਹਾਜ਼ਾਂ 'ਚ ਕੀ ਨੁਕਸਾ, ਪਰ ਬੰਦੇ ਇੱਕ ਜਹਾਜ਼ ਡਿੱਗਣ ਤੋਂ ਬਾਅਦ ਲਗਾਤਾਰ ਇਹੀ ਖਬਰਾਂ ਆ ਰਹੀਆਂ। ਜਥੇਦਾਰ ਨਿੱਜਰ ਤੇ ਭਾਈ ਗਜਿੰਦਰ ਸਿੰਘ ਜਿਹੜੇ ਸਦੀਵੀ ਵਿਛੋੜਾ ਆਪਾਂ ਨੂੰ ਦੇ ਗਏ ਨੇ, ਅਕਾਲ ਚਲਾਣੇ ਕਰ ਗਏ ਆ, ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਾ ਬਰਾਜੇ ਆ, ਉਹਨਾਂ ਦੀ ਯਾਦ ਵਿੱਚ 5 ਜੁਲਾਈ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਦੀ ਯਾਦ, ਜਿੱਥੇ ਯਾਦਗਾਰ ਬਣੀ ਹੋਈ ਆ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ, ਉੱਥੇ 5 ਜੁਲਾਈ ਨੂੰ ਸ਼ਹੀਦੀ ਸਮਾਗਮ ਮਨਾਏ ਜਾਣੇ ਆ ਦੋਨਾਂ ਸਿੰਘਾਂ ਦੇ ਇਕੱਠਿਆਂ ਦੇ, ਤੇ ਪੰਥ ਨੂੰ ਸਮਰਪਿਤ, ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋਰ ਸਿੰਘਾਂ ਦੇ। ਸਮੁੱਚੀ ਕੌਮ ਦੇ ਵਿੱਚੋਂ ਜਿਹੜਾ ਜਿਹੜਾ ਉੱਥੇ ਪਹੁੰਚ ਸਕਦਾ ਜ਼ਰੂਰ ਪਹੁੰਚੇ। ਉਪਰੰਤ ਇੱਕ ਖਬਰ ਜਿਹੜੀ ਆ ਇਹ ਆਈ ਆ ਕਿ ਹਮੀਦੀ ਪਿੰਡ ਤੋਂ ਕੋਈ ਨੌਜਵਾਨ ਗ੍ਰਿਫਤਾਰ ਹੋਇਆ
ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਜੀ ਇਸ ਨੌਜਵਾਨ ਨੇ ਫਲੌਰ ਦੇ ਕੋਲੇ ਬਾਬਾ ਜਿਹੜਾ ਅੰਬੇਦਕਰ, ਜਿਹਨੂੰ ਭੀਮ ਰਾਓ ਅੰਬੇਦਕਰ ਕਹਿੰਦੇ ਆ, ਬਾਬਾ ਸਾਹਿਬ ਕਹਿੰਦੇ ਆ, ਇਹ ਉਹਦੇ ਬੁੱਤ ਦੀ ਬੇਹੁਰਮਤੀ ਕੀਤੀ ਸੀ। ਤੇ ਉਹਦੇ ਮਾਮਲੇ ਵਿੱਚ ਇਹ ਵੀ ਕਿਹਾ ਕਿ ਅਮਰੀਕਾ ਚੋਂ ਇੱਕ ਸਰਦਾਰ ਸੁਰਿੰਦਰ ਸਿੰਘ ਠੀਕਰੀਵਾਲ ਜਿਹੜਾ ਉਹ ਫੰਡਿੰਗ ਕਰਦਾ ਜੀ, ਉਹ ਇਹਦੇ ਮਗਰ। ਡੀਜੀਪੀ ਨੇ ਆਪਦੇ ਟਵਿੱਟਰ ਵਾਲੇ ਹੈਂਡਲਰ ਤੇ ਵੀ ਇਹ ਖਬਰ ਲਿਖ ਕੇ ਪਾਈ ਆ। ਹੁਣ ਇਹ ਗੱਲ ਬੜੀ ਅਜੀਬ ਹੈ ਕਿ ਇੱਥੇ ਇਹੋ ਜਿਹੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ, ਉਦੋਂ ਬਾਅਦ ਵਿੱਚ ਕਿਸੇ ਨਾ ਕਿਸੇ ਨੌਜਵਾਨ ਨੂੰ ਫੜ ਕੇ ਬਾਹਰ ਬੈਠੇ ਕਿਸੇ ਸਿੰਘ ਦਾ ਏਦਾਂ ਨਾਂ ਲੈ ਦਿੰਦੇ ਨੇ ਤੇ ਇਹ ਕਾਰਵਾਈ ਲਗਾਤਾਰ ਚੱਲ ਰਹੀ। ਇਹ ਗੱਲ ਤੇ ਕੋਈ ਯਕੀਨ ਤਾਂ ਨਹੀਂ ਆਉਂਦਾ ਵੀ ਇਹ ਕੰਮ ਠੀਕਰੀਵਾਲ ਨੇ ਜਾਂ ਇਸ ਨੌਜਵਾਨ ਨੇ, ਹਮੀਦੀ ਵਾਲੇ ਨੇ ਕੀਤਾ ਹੋਵੇ। ਪਰ ਇੱਕ ਵਾਰ ਇਸ ਗੱਲ ਦੇ ਨਾਲ ਇਹ ਜ਼ਰੂਰ ਸੋਚਣ ਵਾਲੀ ਗੱਲ ਆ ਕਿ ਠੀਕਰੀਵਾਲ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਉਹਨਾਂ ਬੁੱਚੜ ਪੁਲਸੀਆਂ ਦੀਆਂ ਲਗਾਤਾਰ ਫੋਟੋਆਂ ਪਾ ਰਿਹਾ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਸਿੱਖ ਕੌਮ ਦਾ ਘਾਣ ਕੀਤਾ। ਉਹ ਬੇਵਾਕ ਹੋ ਕੇ ਪੰਥ ਦੀ, ਕੌਮ ਦੀ ਗੱਲ ਕਰਦਾ। ਸੋ ਖਾਲਸਾ ਪੰਥ ਨੂੰ ਇਹੋ ਜਿਹੇ ਸਿੰਘਾਂ ਦੀ, ਨੌਜਵਾਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਖਾਲਸੇ ਦੀ ਹਮਾਇਤ, ਖਾਲਿਸਤਾਨ ਦੀ ਹਮਾਇਤ ਜਦੋਂ ਤੱਕ UNO ਦੇ ਵਿੱਚ ਆਪਣਾ ਖਾਲਿਸਤਾਨ ਦਾ ਝੰਡਾ ਨਹੀਂ ਝੂਲ ਜਾਂਦਾ, ਉਦੋਂ ਤੱਕ ਇਦਾਂ ਹੀ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਰਹੀਏ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।